TVAT4 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਦੇਸ਼ ਦਾ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਤੇ ਭਾਰਤ ਦੀ ਮਜ਼ਬੂਤੀ ਚਾਹੁੰਦਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਵੀ ਖਾਲਿਸਤਾਨ ਦਾ ਵਿਰੋਧੀ ਹਾਂ, ਮੈਂ ਨਹੀਂ ਚਾਹੁੰਦਾ ਖਾਲਿਸਤਾਨ। ਥੋੜੇ ਦਿਨ ਪਹਿਲਾਂ ਘੱਲੂਘਾਰੇ ਮੌਕੇ ਅਕਾਲ ਤਖਤ ਸਾਹਿਬ ਦੇ ਜਿਹੜੇ ਬਾਦਲ ਦਲ ਵੱਲੋਂ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਜਦੋਂ ਪ੍ਰੈਸ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਕਿਹੜਾ ਸਿੱਖ ਆ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਵੀ ਮੈਂ ਆਉਂ ਸਿੱਖ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਸੋ ਇੱਕ ਤਰੀਕੇ ਨਾਲ ਇਹ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਪਿਛਲੇ ਦਿਨਾਂ 'ਚ ਸਿੱਖ ਜਜ਼ਬਾਤਾਂ ਦਾ ਪ੍ਰਗਟਾਵਾ ਹੋਇਆ, ਜਿਹਦੇ ਉੱਤੇ ਸਮੁੱਚੀ ਕੌਮ ਦਾ ਬੜਾ ਚੰਗਾ ਲੱਗਿਆ ਸੀ ਕੌਮ, ਕਿਉਂਕਿ ਅਕਾਲ ਤਖਤ ਸਾਹਿਬ ਉਹ ਸਾਡੀ ਸੰਸਥਾ ਜਿਹੜੀ ਸਾਡੀ ਸਮੂਹਕ ਕੌਮੀ ਭਾਵਨਾ ਨੂੰ ਪ੍ਰਗਟਾਵਾ ਕਰਨ ਦਾ ਇੱਕ ਸਾਧਨ ਹੈ। ਅਕਾਲ ਤਖਤ ਸਾਹਿਬ ਦੇ ਰਾਹੀਂ ਸਾਡੇ ਪੰਥ ਦੇ, ਸਾਡੇ ਕੌਮ ਦੇ, ਸਾਡੀ ਜਿਹੜੀ ਸਿੱਖ ਜਗਤ ਵਾ, ਸਾਡੇ ਸਮੁੱਚੇ ਸਿੱਖ ਜਗਤ ਦੀਆਂ ਸਮੂਹਕ ਭਾਵਨਾਵਾਂ ਦੀ ਤਰਜਮਾਨੀ ਹੁੰਦੀ। ਤੇ ਇਹ ਗੱਲ ਹੈ ਵੀ ਸੱਚੀ ਆ ਵੀ ਹਰ ਕੌਮ ਆਪ ਦਾ ਰਾਜ ਭਾਗ ਚਾਹੁੰਦੀ ਹੁੰਦੀ। ਜਿਵੇਂ ਹੁਣ ਹਿੰਦੂ ਕਹਿੰਦੇ ਆ ਵੀ ਹਿੰਦੂ ਰਾਸ਼ਟਰ ਬਣਾਉਣਾ, ਕਿ ਕੋਈ ਹਿੰਦੂ ਜਿਹੜਾ ਇਸ ਕੌਨਸੈਪਟ ਦਾ ਵਿਰੋਧ ਕਰੇ ਤੇ ਜਿਹੜੇ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹਨਾਂ ਦੀ ਨਜ਼ਰ ਵਿੱਚ ਉਹ ਗਦਾਰ ਹੈ, ਗਲਤ ਹੈ। ਤੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇਹ ਆ ਵੀ ਜਿਵੇਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਕਿਹੋ ਜਿਹਾ ਕੀ ਚਾਹੁੰਦੇ, ਤਾਂ ਉਹ ਕਹਿਣਗੇ ਵੀ ਰਾਮ ਰਾਜ ਸਿਰਜਣਾ ਚਾਹੁੰਦੇ। ਰਾਮ ਚੰਦਰ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਹੋ ਜਿਹਾ ਆਈਕਨ ਆ, ਦੂਜਿਆਂ ਧਰਮਾਂ ਨੂੰ, ਦੂਜੀਆਂ ਕੌਮਾਂ ਨੂੰ ਉਹ ਕੀ ਲੱਗਦਾ ਕੀ ਨਹੀਂ ਲੱਗਦਾ ਉਹ ਅਲੱਗ ਗੱਲ ਹੈ। ਪਰ ਹਿੰਦੂ ਭਾਈਚਾਰੇ ਲਈ ਰਾਮ ਚੰਦਰ ਜੋ ਹੈ ਉਹਦੇ ਹਿਸਾਬ ਨਾਲ ਉਹ ਕਹਿੰਦੇ ਆ ਕਿ ਅਸੀਂ ਤਾਂ ਰਾਮ ਰਾਜ ਲਿਆਉਂ। ਜਦੋਂ ਉਹ ਰਾਮ ਰਾਜ ਦੀ ਗੱਲ ਕਹਿ ਰਹੇ ਹੁੰਦੇ ਆ, ਉਹਨਾਂ ਦਾ ਭਾਵ ਹੁੰਦਾ ਕਿ ਹਿੰਦੂ ਦੀ ਚੜ੍ਹਤ ਵਾਲਾ, ਜਿੱਥੇ ਹਿੰਦੂ ਵੇ ਆਫ ਲਾਈਫ, ਜਿਹੜੇ ਹਿੰਦੂ ਗ੍ਰੰਥ ਨੇ, ਜਿਹੜਾ ਉਹਨਾਂ ਤੋਂ ਸੇਧ ਲੈ ਕੇ ਅਸੀਂ ਇੱਕ ਰਾਜ ਭਾਗ ਸਿਰਜਾਂਗੇ, ਉਹ ਅਸੀਂ ਰਾਮ ਰਾਜ ਲਿਆਉਣਾ ਚਾਹੁੰਦੇ, ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ। ਤੇ ਜਦੋਂ ਉਹ ਇਹੋ ਜਿਹੀਆਂ ਗੱਲਾਂ ਕਰਦੇ ਕਰਾਉਂਦੇ ਆ ਤਾਂ ਬਾਕੀ ਘੱਟ ਗਿਣਤੀਆਂ ਜਾਂ ਬਾਕੀ ਭਾਰਤ ਦੇ ਲੋਕ ਜਿਹੜੇ ਆ ਉਹ ਕਲਪਦੇ ਨੇ ਕਿ ਇੱਕ ਪਾਸੇ ਤਾਂ ਤੁਸੀਂ ਪਹਿਲਾਂ ਹੀ ਇਸ ਮੁਲਕ ਦੇ ਉਸ ਸੈਕੂਲਰ ਧਰਮ ਨਿਰਪੱਖ ਅਕਸ ਨੂੰ ਬਹੁਤ ਬੁਰੀ ਤਰ੍ਹਾਂ ਉਹ 'ਚ ਤਰੇੜਾ ਲਿਆ ਚੁੱਕੇ ਹੋ। ਭਾਰਤੀ ਸੰਵਿਧਾਨ ਜਦੋਂ ਬਣਾਇਆ ਗਿਆ ਸੀ ਉਦੋਂ ਡਾਕਟਰ ਭੀਮ ਰਾਓ ਅੰਬੇਦਕਰ ਤੇ ਹੋਰ ਜਿਹੜੇ ਇਸ ਸੰਵਿਧਾਨ ਨੂੰ ਘੜਨ ਵਾਲੀ ਸੁਸਾਇਟੀ ਦੇ ਕਮੇਟੀ ਦੇ ਮੈਂਬਰ ਸੀ, ਉਹਨਾਂ ਨੇ ਜਿਹੜੀ ਮਿਹਨਤ ਕਰਕੇ ਚੀਜ਼ ਬਣਾਈ ਸੀ ਕਿ ਇੱਕ ਧਰਮ ਨਿਰਪੱਖ ਮੁਲਕ, ਇੱਕ ਧਰਮ ਨਿਰਪੱਖ ਸਿਸਟਮ ਜਿਹੜਾ ਹੈ ਉਹ ਹੋਏਗਾ, ਵੀ ਉਹ ਚੀਜ਼ ਤਾਂ ਤੁਸੀਂ ਹੁਣ ਰਹਿ ਨਹੀਂ ਦਿੱਤੀ। ਇੰਨੀਆਂ ਕੁ ਸੋਧਾਂ ਹੋ ਗਈਆਂ ਨੇ ਕਿ ਇਸ ਸੰਵਿਧਾਨ ਦਾ ਬੇੜਾ ਗਰਕ ਹੋ ਚੁੱਕਿਆ। ਤੇ ਡਾਕਟਰ ਭੀਮ ਰਾਓ ਅੰਬੇਦਕਰ ਤਾਂ ਖੁਦ ਕਹਿੰਦੇ ਹੁੰਦੇ ਸੀ ਕਿ ਮੈਨੂੰ ਕਹਿੰਦੇ ਆ ਵੀ ਇਹ ਸੰਵਿਧਾਨ ਬਣਾਇਆ ਤੈਂ ਬਣਾਇਆ, ਤੇ ਜੇ ਕਿਤੇ ਮੌਕਾ ਮਿਲੇ ਤਾਂ ਇਹਨੂੰ ਅੱਗ ਲਾਉਣ ਵਾਲਿਆਂ ਚੋਂ ਸਭ ਤੋਂ ਮੋਹਰੀ ਮੈਂ ਹੂੰ। ਡਾਕਟਰ ਭੀਮ ਰਾਓ ਅੰਬੇਦਕਰ ਨੂੰ ਇਹ ਗੱਲ ਕਿਉਂ ਕਹਿਣੀ ਪਈ? ਇਸ ਕਰਕੇ ਕਹਿਣੀ ਪਈ ਕਿ ਸੰਵਿਧਾਨ ਨੂੰ ਲਾਗੂ ਕਰਨ ਵਾਲਿਆਂ ਦੀ ਨੀਤ ਜਾਂ ਸੰਵਿਧਾਨ ਦੇ ਵਿੱਚ ਸੋਧਾਂ ਕਰ ਕਰਕੇ ਜੋ ਉਹਦਾ ਸੰਵਿਧਾਨ ਦਾ ਹਸ਼ਰ ਹੋ ਚੁੱਕਿਆ, ਉਹ ਤੋਂ ਦੁਖੀ ਹੋਏ ਡਾਕਟਰ ਭੀਮ ਰਾਓ ਅੰਬੇਦਕਰ ਇਹੋ ਜਿਹੀਆਂ ਗੱਲਾਂ ਕਰਦੇ। ਹੁਣ
ਸੈਕੂਲਰ ਜਾਂ ਲੋਕਤੰਤਰ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਗੱਲਾਂ ਦਿਖਾ ਕੇ ਇਸ ਸੰਵਿਧਾਨ ਦੇ ਹੱਕ ਵਿੱਚ ਲੋਕਾਂ ਨੂੰ ਪਛੜਾਇਆ ਜਾਂਦਾ, ਭਰਮਾਇਆ ਜਾਂਦਾ, ਉਹ ਤਾਂ ਪਹਿਲੇ ਹੀ ਉੱਡ ਗਈਆਂ ਨੇ। ਤੇ ਬੜੀ ਮੌਜ ਨਾਲ, ਬੜੀ ਸਹਿਜਤਾ ਨਾਲ ਹਿੰਦੂ ਰਾਸ਼ਟਰ ਦੇ ਜਿਹੜੇ ਹਾਮੀ ਨੇ ਉਹ ਕਹਿੰਦੇ ਆ ਵੀ ਇਕੱਲਾ ਐਲਾਨ ਹੀ ਕਰਨ ਵਾਲਾ, ਬਾਕੀ ਦਾ ਕੰਮ ਅਸੀਂ ਕਰੀ ਬੈਠੇ ਹਾਂ। ਕਿਉਂਕਿ ਇਸ ਮੁਲਕ ਦੇ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ ਤੇ ਹੋਰ ਸਾਰੇ ਸਿਸਟਮ ਦੇ ਵਿੱਚ ਇਸ ਵੇਲੇ ਹਿੰਦੂਤਵ ਦੀ ਤੂਤੀ ਬੋਲਦੀ ਹੈ। ਕੋਈ ਵੀ ਬੰਦਾ ਜਿਹੜਾ ਹੈ ਉਹਨੂੰ ਹਮੇਸ਼ਾ ਹਿੰਦੂ ਜਜ਼ਬਾਤਾਂ ਦਾ ਖਿਆਲ ਰੱਖਣਾ ਪੈਂਦਾ ਵੀ ਕਿਤੇ ਹਿੰਦੂ ਨਾ ਨਾਰਾਜ਼। ਜੇ ਹਿੰਦੂ ਜਜ਼ਬਾਤਾਂ ਦੀ ਗਊ ਮਾਤਾ ਨਾਲ ਆਸਥਾ ਜੁੜ ਗਈ ਤਾਂ ਉਹ ਉਸ ਮੌਕੇ ਸਾਰਾ ਮੁਲਕ, ਸਾਰਾ ਸਿਸਟਮ ਜਿਹੜਾ ਹੈ ਉਹ ਗਊ ਮਾਤਾ ਦੇ ਹੱਕ ਵਿੱਚ ਹੋ ਜਾਂਦਾ। ਜੇਕਰ ਇਸ ਮੁਲਕ ਦੇ ਕਿਸੇ ਸਥਾਨ ਨੂੰ ਹਿੰਦੂ ਭਾਵਨਾਵਾਂ ਨਾਲ ਜੋੜ ਦਿੱਤਾ ਜਾਵੇ ਤਾਂ ਬਹੁਤ ਸਾਰੇ ਤੱਥਾਂ ਨੂੰ ਅੱਖੋਂ ਪਰੋਖੇ ਕਰਕੇ ਕਹਿ ਦਿੱਤਾ ਜਾਂਦਾ ਕਿ ਬਾਬਰੀ ਮਸਜਿਦ ਵਾਲੇ ਥਾਂ ਤੇ ਤਾਂ ਰਾਮ ਮੰਦਿਰ ਬਣੂ। ਇਵੇਂ ਹੀ ਇਸ ਮੁਲਕ ਦੇ ਜਜ਼ਬਾਤਾਂ ਦੀ, ਹਿੰਦੂਆਂ ਦੇ ਜਜ਼ਬਾਤਾਂ ਦੀ ਕਦਰ ਆ ਜਿਹੜੀ ਉਹ ਇੰਨੀ ਜ਼ਿਆਦਾ ਹੈ ਕਿ ਅਫਜ਼ਲ ਗੁਰੂ ਨੂੰ ਫਾਂਸੀ ਲਾਉਣ ਮੌਕੇ ਜੱਜ ਦੀ ਕਲਮ ਨੇ ਇਹ ਸ਼ਰੇਆਮ ਲਿਖਿਆ ਬਈ ਹਿੰਦੁਸਤਾਨ ਦੀਆਂ ਸਮੂਹਕ ਭਾਵਨਾਵਾਂ ਨੂੰ, ਲੋਕਾਂ ਦੀਆਂ, ਹਿੰਦੂਆਂ ਦੀਆਂ ਜਾਣੀ ਕਿ ਸਮੂਹਕ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਫਾਂਸੀ ਲਾਉਣਾ ਪੈਣਾ। ਹੁਣ ਜਿਸ ਮੁਲਕ ਦੇ ਵਿੱਚ ਅਦਾਲਤਾਂ ਜਿਹੜੀਆਂ ਨੇ ਉਹ ਤੱਥਾਂ ਨੂੰ, ਗਵਾਹੀਆਂ ਨੂੰ, ਸਬੂਤਾਂ ਨੂੰ ਅੱਖੋਂ ਪਰੋਖੇ ਕਰਨ ਲਈ ਮਜਬੂਰ ਹੋਣ ਕਿ ਹਿੰਦੂ ਜਜ਼ਬਾਤ ਜਿਹੜਾ ਹੈ ਉਹਨੂੰ ਸੈਟੀਸਫਾਈ ਕਰਨਾ ਹੈ। ਜਿਸ ਮੁਲਕ ਦੇ ਵਿੱਚ ਨੌਕਰੀ, ਕੰਮਕਾਰ ਜਾਂ ਕੋਈ ਵੀ ਜਿਹੜੀ ਸਰਕਾਰੀ ਮੁਲਾਜ਼ਮਾਤ ਆ, ਉੱਥੇ ਬੈਠੇ ਹੋਏ ਬੰਦੇ ਨੂੰ ਇਹ ਨਹੀਂ ਹੁੰਦਾ ਹੈਗਾ ਕਿ ਮੈਂ ਸੱਚਾਈ ਤੇ ਚੱਲਾਂ ਜਾਂ ਮੈਂ ਕਾਨੂੰਨ ਅਨੁਸਾਰ ਕਾਰਵਾਈ ਕਰਾਂ ਜਾਂ ਮੈਂ ਘੱਟੋ ਘੱਟ ਆਪਦੀ ਕੌਮ ਦਾ ਹੀ ਪੱਖ ਰੱਖ ਲਵਾਂ। ਨਾ ਜੀ ਨਾ, ਇੱਕ ਨਿਗਾਤੀ ਪ੍ਰੋਗਰਾਮ ਆ ਵੀ ਹਿੰਦੂ ਜਜ਼ਬਾਤਾਂ ਦਾ ਖਿਆਲ ਰੱਖਣਾ। ਜੇਕਰ ਹਿੰਦੂ ਜਜ਼ਬਾਤਾਂ ਦਾ ਖਿਆਲ ਰੱਖਣ ਵਾਲੀ ਇਹ ਬਿਮਾਰੀ ਸਿੱਖਾਂ 'ਚ ਨਾ ਆਈ ਹੁੰਦੀ ਨਾ, ਤਾਂ ਜਿਹੜੇ ਸਾਡੇ 'ਚ ਗਦਾਰ ਟਾਈਪ ਦਾ ਸਿੱਖ ਪੈਦਾ ਹੋਇਆ ਨਾ, ਜਿਹਦੇ ਕਿਰਦਾਰ ਦੇ ਵਿੱਚ ਐਂਟੀ ਸਿੱਖ ਐਲੀਮੈਂਟ ਇੰਨਾ ਜ਼ਿਆਦਾ ਭਾਰੂ ਹੋ ਚੁੱਕਿਆ ਕਿ ਉਹਨੂੰ ਆਪਦੀ ਧਰਮ, ਆਪਦੀ ਬੋਲੀ, ਆਪਦੇ ਸੱਭਿਆਚਾਰ ਦੇ ਖਿਲਾਫ ਭੁਗਤਣਾ ਵਧੀਆ ਲੱਗਦਾ। ਜਿਹੜੇ ਫੌਜੀਆਂ ਨੇ 1984 ਦੇ ਵਿੱਚ ਜਿਨ੍ਹਾਂ ਅਫਸਰਾਂ ਨੇ ਸਿੱਖਾਂ ਦੇ ਘਰੇ ਜਨਮ ਲੈਣ ਦੇ ਬਾਵਜੂਦ ਉਸ ਫੌਜੀ ਕਾਰਵਾਈ ਦੇ ਵਿੱਚ, ਉਸ ਹਮਲੇ ਦੇ ਵਿੱਚ ਸ਼ਾਮਲ ਹੋਣ ਲੱਗਿਆਂ ਸ਼ਰਮ ਨਹੀਂ ਮੰਨੀ ਤੇ ਅੱਜ ਵੀ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਇਤਿਹਾਸ ਵਿੱਚ ਸਾਡਾ ਜ਼ਿਕਰ ਕਿਵੇਂ ਹੋਏਗਾ। ਅੱਜ ਤੋਂ 150, 200 ਸਾਲ ਬਾਅਦ ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਇਤਿਹਾਸ ਵਿੱਚ ਇਹ ਜ਼ਿਕਰ ਆਊਗਾ ਕਿ ਅੱਗੇ ਨਾ ਪਿੱਛੇ ਵੀ ਜਿੰਨੇ ਹਮਲੇ ਪਹਿਲਾਂ ਹੋਏ ਨੇ ਸਿੱਖਾਂ ਉੱਤੇ ਜਾਂ ਸਿੱਖੀ ਉੱਤੇ ਜਾਂ ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ ਹੋਏ, ਵੀ ਉਹ ਹੋਰ ਲੋਕ ਹੁੰਦੇ ਸੀ, ਗੈਰ ਸਿੱਖ। ਪਰ ਜਿਹੜਾ 1984 ਵਿੱਚ ਅਟੈਕ ਹੋਇਆ, ਉਸ ਅਟੈਕ ਦੇ ਕਰਤਾ ਧਰਤਾ ਮੋਢੀ ਬੰਦੇ ਜਿਹੜੇ ਸੀ ਵੀ ਉਹ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ। ਹਿੰਦੂ ਜਜ਼ਬਾਤ ਦੇ ਘੋੜੇ ਮੂਹਰੇ ਝੁੱਕ ਕੇ ਇਹ ਜਿਹੜੇ ਜਨਰਲ ਬਰਾੜ ਵਰਗੇ ਗਰਾਇਆਂ ਜਾਂ ਹੋਰ ਬੜੇ ਉਹਨਾਂ ਨੂੰ ਲੱਗਦਾ ਹੋਣਾ ਸੀ ਜਨਰਲਾਂ, ਅਸੀਂ ਫਲਾਨੇ ਆ, ਧਮਕਾਨੇ ਆ, ਵੱਡੀਆਂ ਪੂਛਾਂ, ਕਿਉਂਕਿ ਜਿਹੜਾ ਗੁਲਾਮ ਹੁੰਦਾ ਨਾ ਉਹਨੂੰ ਫਿਰ ਸ਼ਸ਼ਕੇਰਨ ਦੇ ਲਈ ਵੀ ਤੂੰ ਤਾਂ ਢਟਾਈਆਂ, ਚੱਕ ਦੇ ਫੱਟੇ ਸਰਪੰਚਾ, ਚੱਕ ਦੇ ਲੰਬੜਦਾਰਾ, ਕੋਈ ਨਾ ਕੋਈ ਪੂਛ ਲਾਉਣੀ ਪੈਂਦੀ। ਕੋਈ ਮੋਢੇ ਤੇ ਐਨੀ ਪਿੱਤਲ ਜਿਹਾ ਟੰਗ ਦੇਣਗੇ, ਸ਼ਾਬਾਸ਼ ਦੇ ਦੇਣਗੇ, ਰਾਸ਼ਟਰਪਤੀ ਨੇ ਆਹ ਦਿੱਤਾ ਜੀ, ਉਹ ਦਿੱਤਾ, ਫਲਾਣਾ ਦਿੱਤਾ। ਤੋ ਇਹ ਚੀਜ਼ਾਂ ਲੈਣ ਦੇ ਲਈ, ਹਿੰਦੂ ਜਜ਼ਬਾਤਾਂ ਦੀ ਜਿਹੜੀ ਆ ਖੁਸ਼ੀ ਲੈਣ ਦੇ ਲਈ 1984 ਦੇ ਵਿੱਚ ਸਿੱਖਾਂ ਦੇ ਘਰੇ ਜਨਮ ਲੈਣ ਵਾਲੇ ਬੰਦਿਆਂ ਨੇ ਆਪ ਦੇ ਧਰਮ ਦੇ ਅਸਥਾਨ ਉੱਤੇ ਹਮਲਾ ਕਰਤਾ।
ਤੇ ਇਵੇਂ ਹੀ ਬੜੇ ਇਹੋ ਜਿਹੇ ਪੁਲਸੀਏ ਹੋਏ ਨੇ ਜਿਹੜੇ ਹਿੰਦੂ ਜਜ਼ਬਾਤਾਂ ਦੇ ਸਾਹਮਣੇ ਝੁਕ ਕੇ ਬੜੀ ਮੌਜ ਨਾਲ ਸਿੱਖਾਂ ਦਾ ਘਾਣ ਕਰਦੇ ਰਹੇ ਆ ਤੇ ਹੁਣ ਵੀ ਕਰਦੇ ਆ। ਹੁਣ ਵੀ ਹਰ ਰੋਜ਼ ਖਬਰ ਆ ਜਾਂਦੀ ਹੈ 3 ਫੜ ਲਏ 30 ਫੜ ਲਏ। ਬੜੀ ਚੰਗੀ ਤਰ੍ਹਾਂ ਪਿੰਡੇ ਤੇ ਹਟਾਈ ਆ। ਖੁਦ ਮੈਨੂੰ ਕਈ ਵਾਰੀ ਜੇਲ੍ਹਾਂ ਥਾਣੇ ਕਚਹਿਰੀਆਂ ਦੇਖਣੇ ਪਏ ਆ। ਬੜੀ ਹੈਰਾਨੀ ਹੁੰਦੀ ਆ। ਕਈ ਤਾਂ ਇਹੋ ਜਿਹੇ ਬੁੱਚੜ ਪੁਲਸੀਏ ਦੇਖੀਦੇ ਆ ਬਈ ਸਵੇਰੇ ਉੱਠ ਕੇ ਪਹਿਲਾਂ ਨਿਤਨੇਮ ਕਰਨਗੇ, ਪਾਠ ਕਰਨਗੇ, ਬਾਣੀ ਪੜ੍ਹਨਗੇ, ਬੜੀ ਬਾਣੀ ਪੜ੍ਹਦੇ, ਅਰਦਾਸ ਕਰਕੇ ਫਿਰ ਉੱਥੇ ਜਿਹੜੇ ਉਹਨਾਂ ਦੇ ਛੋਟੇ ਮੁਤਹਿਦ ਅਫਸਰ ਖੜੇ ਹੁੰਦੇ ਆ ਉਹਨਾਂ ਦੇ ਹਵਾਲੇ ਸਾਡੇ ਵਰਗਿਆਂ ਨੂੰ ਫੜਿਆ ਇਹਨੂੰ ਕਹਿ ਦੇਣਗੇ ਵੀ ਇਹਨੂੰ ਤੂੰ ਲੈ ਜਾ, ਇਹਨੂੰ ਤੂੰ ਲੈ ਜਾ ਤੇ ਪਾੜ ਦੇ। ਜਿਵੇਂ ਕਲਾੜੀ 'ਚ ਗੰਨਾ ਆਇਆ ਹੁੰਦਾ ਨਾ ਜੀ, ਤੇ ਉਹਦਾ ਸਾਰਾ ਰਸ ਕੱਢਣ ਦੇ ਲਈ ਜਿਵੇਂ ਉਹਨੂੰ ਪੀੜਿਆ ਜਾਂਦਾ, ਏਦਾਂ ਪੀੜਨ ਦਾ ਹੁਕਮ ਦੇਣ ਵਾਲੇ ਵੀ ਸਿੱਖ ਅਫਸਰ ਹੁੰਦੇ ਆ, ਬਾਣੀ ਪੜ੍ਹਨ ਵਾਲੇ। ਤੇ ਜਿਹੜੇ ਸਾਡੇ ਤੇ ਜ਼ੁਲਮ ਕਰਦੇ ਆ ਉਹ ਵੀ ਸਿੱਖਾਂ ਦੇ ਘਰੇ ਜੰਮੇ ਹੁੰਦੇ। ਅੱਛਾ, ਕਈ ਵਾਰ ਇਹ ਵੀ ਦੇਖਿਆ ਵੀ ਜਿਹੜਾ ਗੈਰ ਸਿੱਖ ਆ ਜਾਂ ਹਿੰਦੂ ਆ ਜਾਂ ਕੋਈ ਹੋਰ ਅਫਸਰ ਆ ਜਾਂ ਕੋਲੇ ਖੜਾ ਕੋਈ ਸਿਪਾਹੀ ਆ, ਉਹ ਤਾਂ ਕਈ ਵਾਰ ਸਾਨੂੰ ਪਤਾ ਨਹੀਂ, ਸਾਨੂੰ ਲੱਗਦਾ ਹੀ ਆਉਂ ਆ ਜਾਂ ਸੱਚੀ ਗੱਲ ਆ, ਪਰ ਕਈ ਵਾਰ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਤਾਂ ਉਹਨੇ ਜ਼ਾਲਮ ਨਹੀਂ ਹੈਗੇ, ਇਹਨਾਂ ਤੋਂ ਸਾਡੇ ਤਰਸ ਜਿਹਾ ਆਉਂਦਾ। ਪਰ ਜਿਹੜੇ ਆ ਸਿੱਖਾਂ ਦੇ ਘਰੇ ਜੰਮੇ ਪੁਲਸੀਏ ਨੇ, ਇਹ ਪਤਾ ਨਹੀਂ ਕੀ ਦਿਖਾਉਣ ਦੇ ਲਈ ਸਾਡੇ ਤੇ ਸਿੱਖਾਂ ਉੱਤੇ ਜ਼ੁਲਮ ਵੱਧ ਕਰਨਗੇ, ਕਕਾਰਾਂ ਦੀ ਬੇਅਦਬੀ ਕਰਨਗੇ, ਸਾਡੇ ਸਿਰਾਂ ਵਿੱਚ ਜੁੱਤੀਆਂ ਮਾਰਨਗੇ, ਹੋਰ ਜੋ ਜਲੀਲ ਕਰਨ ਵਾਲੀਆਂ ਹਰਕਤਾਂ ਨੇ ਉਹ ਕਰਨਗੇ। ਤੇ ਕਈ ਇਹੋ ਜਿਹੇ ਨੇ ਜਿਹੜੇ ਆਪਦੇ ਸੀਨੀਅਰ ਜਾਂ ਹੋਰ ਪੁਲਿਸੀਆਂ ਦੇ ਵਿਚਾਲੇ ਬੈਠ ਕੇ ਜਾਣ ਬੁੱਝ ਕੇ ਇਹੋ ਜਿਹੀਆਂ ਗੱਲਾਂ ਕਰਦੇ ਕਰਾਉਂਦੇ ਰਹਿੰਦੇ ਆ ਕਿ ਜਿਵੇਂ ਉਹ ਕੋਈ ਭਰਮ ਸਿਰਜਣਾ ਚਾਹੁੰਦੇ ਹੋਣ, ਉੱਥੇ ਬੈਠਿਆਂ ਨੂੰ ਹੋਰਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹੋਣ ਕਿ ਅਸੀਂ ਸਿੱਖੀ ਦੀ ਜਾਂ ਸਿੱਖ ਜਜ਼ਬਾਤਾਂ ਦੀ ਬੜੀ ਪਰਵਾਹ ਨਹੀਂ ਕਰਦੇ। ਇਹ ਇਕੱਲੇ ਸਿੱਖ ਪੁਲਸੀਆਂ ਦੀ ਗੱਲ ਨਹੀਂ ਹੈ। ਬੜੇ ਇਹੋ ਜਿਹੇ ਸਿੱਖ ਨੇ ਜਿਹੜੇ ਕਈ ਆਪਦੇ ਆਪ ਨੂੰ ਕਾਮਰੇਡ ਕਹਾਉਂਦੇ ਆ ਵੀ ਅਸੀਂ ਕਾਮਰੇਡ, ਕਈ ਆਪਦੇ ਆਪ ਨੂੰ ਅਗਾਂਹ ਵਧੂ ਜਾਂ ਕੋਈ ਕੁਝ ਹੋਰ, ਕਈ ਅਫਸਰ ਆ, ਕੋਈ ਆਮ ਬੰਦਾ ਵੀ ਹੋ ਸਕਦਾ। ਇਹੋ ਜਿਹੇ ਬੜੇ ਸਿੱਖ ਹੈਗੇ ਆ ਸਾਡੀ ਕੌਮ ਦੇ ਵਿੱਚ, ਬੜਾ ਵੱਡਾ ਵਰਗ ਆ ਸਗਾਂ ਤੇ ਉਹਨਾਂ ਦਾ, ਜਿਹੜੇ ਹਰ ਵੇਲੇ ਦੂਜਿਆਂ ਨੂੰ ਇਹ ਦਿਖਾਉਣ ਤੇ ਤੁਲੇ ਰਹਿੰਦੇ ਆ ਕਿ ਮੈਨੂੰ ਬਾਹਲੀ ਸਿੱਖ ਜਜ਼ਬਾਤਾਂ ਦੀ ਪਰਵਾਹ ਨਹੀਂ ਹੈ, ਮੈਂ ਨਹੀਂ ਸਿੱਖ ਮਰਿਆਦਾ ਦੀ, ਮੈਂ ਤਾਂ ਲਿਬਰਲ ਜਿਹਾ ਬੰਦਾ ਵਾਂ, ਮੈਂ ਤਾਂ ਓਪਨ ਮਾਈਂਡਡ ਬੰਦਾ। ਅਸਲ ਵਿੱਚ ਉਹ ਕਹਿਣਾ ਇਹ ਚਾਹੁੰਦੇ ਹੁੰਦੇ ਆ ਕਿ ਮੈਂ ਹਿੰਦੂ ਜਜ਼ਬਾਤਾਂ ਦੀ ਬਹੁਤ ਪਰਵਾਹ ਕਰਦਾ। ਜਦੋਂ ਕੋਈ ਬੰਦਾ ਇਹ ਕਹਿ ਰਿਹਾ ਹੁੰਦਾ ਕਿ ਮੈਂ ਸਿੱਖ ਜਜ਼ਬਾਤਾਂ ਦੀ ਪਰਵਾਹ ਨਹੀਂ ਕਰਦਾ, ਤਾਂ ਅਸਲ ਵਿੱਚ ਉਹ ਸਿੱਖ ਦੁਨੀਆ ਨੂੰ ਦੱਸ ਰਿਹਾ ਹੁੰਦਾ ਕਿ ਮੈਂ ਹਿੰਦੂ ਜਜ਼ਬਾਤਾਂ ਦੀ ਬਹੁਤ ਪਰਵਾਹ ਕਰਦਾ। ਤੇ ਇਹੋ ਜਿਹੇ ਲੋਕ ਜਿਹੜੇ ਨੇ, ਇਹ ਸਾਰੇ ਇਹੋ ਜਿਹੇ ਕਿਉਂ ਬਣੇ ਆ? ਇਹ 1947 ਤੋਂ ਬਾਅਦ ਜੋ ਇਸ ਮੁਲਕ ਦੇ ਵਿੱਚ ਮਾਹੌਲ ਸਿਰਜਿਆ ਗਿਆ, ਆ ਜਿਹੜੀਆਂ ਸਕੂਲਾਂ ਕਾਲਜਾਂ ਦੀਆਂ ਕਲਾਸਾਂ ਨੇ, ਵਿਦਿਅਕ ਸਿਸਟਮ, ਐਜੂਕੇਸ਼ਨਲ ਸਿਸਟਮ, ਇਹ ਕੋਈ ਸਾਨੂੰ ਖੋਜੀ ਵਿਗਿਆਨਕ ਜਾਂ ਦਾਰਸ਼ਨਿਕ ਜਾਂ ਕੋਈ ਸਿਆਣਾ ਬਣਾਉਣ ਦੇ ਲਈ ਥੋੜ੍ਹੀ ਆਏ। ਉਹ ਹੋਣਗੇ ਮੁਲਕ ਜਿੱਥੇ ਆਪਦੇ ਸਟੂਡੈਂਟਸ ਨੂੰ, ਆਪਦੇ ਵਿਦਿਆਰਥੀਆਂ ਨੂੰ ਇਸ ਤਰੀਕੇ, ਇੱਥੇ ਤਾਂ ਸਾਡੇ ਮਨਾਂ ਦੇ ਵਿੱਚ ਇਹ ਭਰਮ ਪਾਉਣ ਦੇ ਲਈ ਕਿ ਇਹ ਮੁਲਕ ਆ ਜਿਹੜਾ ਇਹ ਬੜਾ ਮਹਾਨ ਆ, ਤੇ ਇਸ ਮੁਲਕ ਦੇ ਵਿੱਚ ਜਿਹੜੇ ਸਿੱਖ ਨੇ ਵੀ ਉਹ ਹਿੰਦੂ ਨੇ, ਤੇ ਸਾਰੀਆਂ ਘੱਟ ਗਿਣਤੀਆਂ ਨੂੰ ਮੇਰਾ ਦੇਸ਼ ਮਹਾਨ ਕਹਿ ਕੇ ਹਮੇਸ਼ਾ ਹਿੰਦੂਆਂ ਦੇ ਸਾਹਮਣੇ ਝੁਕਣਾ ਚਾਹੀਦਾ, ਲਿਖਣਾ ਚਾਹੀਦਾ। ਤੋ ਇਸ ਤਰੀਕੇ ਦੀ ਵਿੱਦਿਆ ਦੇ ਕੇ ਆ ਪਿਛਲੇ 60-70 ਸਾਲਾਂ ਦੇ ਵਿੱਚ ਜਿਹੜਾ ਮਾਤਾ ਦਾ ਮਾਲ ਪੈਦਾ ਕੀਤਾ, ਦੋ ਤਰ੍ਹਾਂ ਦੇ ਸਿੱਖ ਨੇ, ਇੱਕ ਕਲਗੀਧਰ ਦੇ ਲਾਲ ਨੇ, ਇੱਕ ਮਾਤਾ ਦਾ ਮਾਲ ਨੇ। ਜਿਹੜਾ ਮਾਤਾ ਦਾ ਮਾਲ ਪੈਦਾ ਕੀਤਾ, ਜਿਹੜਾ ਹਰ ਵੇਲੇ ਹਿੰਦੂ ਜਜ਼ਬਾਤਾਂ ਦੇ ਅਧੀਨ ਚੱਲਦਾ ਸਿੱਖ, ਉਹ ਇਸ ਵੇਲੇ ਆਪਦੇ ਆਪ ਨੂੰ ਇੰਨਾ ਸਿਆਣਾ, ਸੂਝਵਾਨ ਤੇ ਵਧੀਆ ਸਮਝਦਾ ਨਾ, ਉਹ ਕਹਿੰਦਾ ਵੀ ਮੈਨੂੰ ਸਾਰੀ ਅਕਲ ਆ, ਮੈਂ ਬਹੁਤ ਸਿਆਣਾ।
ਤੇ ਉਹਨਾਂ ਚੋਂ ਕਈ ਫਿਰ ਵੱਡੇ ਅਫਸਰ ਬਣਦੇ ਆ, ਕਈ ਵੱਡੇ ਚੌਧਰੀ ਬਣ ਜਾਂਦੇ ਆ, ਵੱਡੇ ਮਰਤਬੇ ਮਿਲ ਜਾਂਦੇ ਆ, ਤੇ ਫਿਰ ਉਹ ਬਾਕੀ ਪੰਥ ਪ੍ਰਸਤ ਸਿੱਖਾਂ ਨੂੰ ਸਮਝਦੇ ਤਾਂ ਕਮਲਿਆਂ ਨੂੰ ਤਾਂ ਅਕਲ ਨਹੀਂ ਹੈਗੀ, ਐਵੇਂ ਛਿੱਤਰ ਖਾਈ ਜਾਂਦੇ ਆ। ਕਹਿੰਦੇ ਇਹੋ ਜਿਹੇ ਲੋਕਾਂ ਦੇ ਹਰ ਵੇਲੇ ਜਜ਼ਬਾਤ ਜਿਹੜੇ ਨੇ ਉਹ ਹਿੰਦੂ ਦੇ ਪੱਖ ਵਿੱਚ ਹੁੰਦੇ ਆ, ਹਿੰਦੀ ਦੇ ਪੱਖ 'ਚ ਹੁੰਦੇ ਆ, ਹਿੰਦੁਸਤਾਨ ਦੇ ਪੱਖ ਵਿੱਚ। ਤੇ ਉਹ ਬੜੀ ਸਹਿਜਤਾ ਦੇ ਨਾਲ, ਬੜੀ ਮੌਜ ਦੇ ਨਾਲ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਉਲਟ ਭੁਗਤਦੇ। ਪੰਥ ਅਤੇ ਪੰਜਾਬ ਨਾਲ ਹੋਣ ਵਾਲੇ ਧੱਕਿਆਂ ਮੌਕੇ, ਪੰਥ ਅਤੇ ਪੰਜਾਬ ਨਾਲ ਹੋਣ ਵਾਲੀਆਂ ਵਧੀਕੀਆਂ, ਬੇਇਨਸਾਫੀਆਂ ਮੌਕੇ ਇਹ ਲੋਕ ਹਿੰਦੂ ਜਜ਼ਬਾਤ ਨਾਲ ਡਟੇ ਹੁੰਦੇ ਨੇ। ਹਮੇਸ਼ਾ ਦਿੱਲੀ ਅਤੇ ਨਾਗਪੁਰ ਦੀ ਬੋਲੀ ਜਿਹੜੀ ਆ ਉਹ ਬੋਲਦੇ। ਕਈ ਵਾਰੀ ਤਾਂ ਦਿੱਲੀ ਵਾਲੇ ਜਾਂ ਨਾਗਪੁਰ ਵਾਲੇ ਥੋੜਾ ਜਿਹਾ ਮਗਰ ਰਹਿ ਜਾਂਦੇ ਨੇ, ਉਦੋਂ ਪਹਿਲਾਂ ਹੀ ਜਿਵੇਂ ਕੁੱਤਾ ਰੱਖਿਆ ਹੁੰਦਾ ਨਾ ਘਰਾਂ 'ਚ ਕੁੱਤਾ, ਤੇ ਮਾਲਕ ਜਿਹੜਾ ਹੈ ਉਹ ਤਾਂ ਕਈ ਵਾਰੀ ਪਿੱਛੇ ਰਹਿ ਜਾਂਦਾ, ਪਰ ਜਿਹੜਾ ਕੁੱਤਾ ਉਹ ਜ਼ਿਆਦਾ ਭੌਂਕ ਕੇ, ਪਹਿਲਾਂ ਭੌਂਕ ਕੇ ਦੱਸਦਾ ਹੈਗਾ ਕਿ ਮੈਂ ਬੜਾ ਵਫਾਦਾਰ ਹਾਂ। ਸੋ ਇਸ ਤਰੀਕੇ ਦੇ ਨਾਲ ਬਹੁਤ ਵੱਡਾ ਇੱਕ ਵਰਗ ਪੈਦਾ ਹੋ ਚੁੱਕਿਆ ਸਿੱਖਾਂ ਦੇ ਵਿੱਚੋਂ। ਉਸ ਵਰਗ ਦੇ ਵਿੱਚ ਇਹ ਨਾ ਸਮਝੋ ਵੀ ਇਕੱਲੇ ਕਾਂਗਰਸੀ ਨੇ ਜਾਂ ਕਾਮਰੇਡ ਨੇ। ਆ ਜਿਹੜਾ ਸਾਡਾ ਨੀਲੀਆਂ ਪੱਗਾਂ ਵਾਲਾ ਦਾ ਲਾਣਾ, ਇਹ ਵੀ ਉਹੀ ਆ ਜਿਹੜਾ ਤਿਰੰਗੇ ਨੂੰ ਸਲਾਮੀਆਂ ਦਿੰਦਾ, ਇਹ ਵੀ ਉਹੀ ਆ ਜਿਹੜੇ ਮੇਰਾ ਦੇਸ਼ ਮਹਾਨ ਬੋਲਦੇ। 1984 ਦੇ ਵਿੱਚ ਸਿੱਖਾਂ ਦਾ ਨਾਤਾ ਇੰਡੀਆ ਨਾਲੋਂ ਸਦਾ ਸਦਾ ਲਈ ਟੁੱਟ ਗਿਆ। ਭਾਰਤ ਨੇ ਸਿੱਖਾਂ ਦੇ ਨਾਲ ਜੋ ਕੁਝ ਕੀਤਾ, ਸਿੱਖੀ ਨਾਲ ਜੋ ਕੁਝ ਕੀਤਾ, ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਇਦੋਂ ਵੱਧ ਕਰਕੇ ਕੀ ਦਿਖਾਉਣ ਉਹ? ਜਿੰਨਾ ਉਹਨਾਂ ਨੇ ਜ਼ੁਲਮ ਕਰਨਾ ਸੀ ਕਰਤਾ, ਜਿੰਨਾ ਉਹਨਾਂ ਨੇ ਜਲੀਲ ਕਰਨਾ ਸੀ ਕਰਤਾ। ਹੁਣ ਤਾਂ ਉਹ ਸੋਚਦੇ ਤਾਂ ਇਹੀ ਹੋਣਗੇ, ਕਦੇ ਕਦੇ ਹੀ ਸੋਚਦੇ ਹੋਣਗੇ ਵੀ ਅਸੀਂ ਤਾਂ ਜਿਹੜਾ ਇਤਿਹਾਸ ਸੁਣਦੇ ਆਏ ਆ ਇਹਨਾਂ ਦੇ ਰਾਗੀਆਂ ਢਾਡੀਆਂ ਕਥਾਕਾਰਾਂ ਪ੍ਰਚਾਰਕਾਂ ਤੋਂ, ਅਸੀਂ ਤਾਂ ਡਰਦੇ ਹੁੰਦੇ ਸੀਗੇ ਵੀ ਕਿਤੇ ਸਿੱਖਾਂ ਨਾਲ ਜੇ ਪੰਗਾ ਲੈ ਲਿਆ ਤੇ ਪਤਾ ਨਹੀਂ ਕੀ ਹੋ ਜੂ। ਇਹ ਤਾਂ ਸਾਰੀ ਦੀ ਸਾਰੀ ਕੌਮ ਜਿਹੜੀ ਆ ਇੱਕ ਮੁੱਠ ਹੋ ਕੇ ਸਾਡੇ ਗਲ ਪੈ ਸਕਦੀ, ਪਰ ਐਵੇਂ ਸਾਡਾ ਵਹਿਮ ਹੀ ਨਿਕਲਿਆ। ਹੈਗੇ ਆ ਥੋੜੇ ਬਹੁਤੇ ਜਿਨ੍ਹਾਂ ਨੂੰ ਕੌਮ ਲਈ ਮਰਨ ਮਾਰਨ ਦਾ ਝੱਲ ਵਾ, ਜਨੂਨ ਆ, ਪੰਥ ਦੀ ਸੇਵਾ ਕਰਨੀ ਆਪਦਾ ਧਰਮ ਸਮਝਦੇ ਆ। ਪਰ ਬਾਕੀ ਤਾਂ ਬਹੁਤੇ ਜਿਹੜੇ ਨੇ ਉਹ ਬਾਦਲ, ਕੈਪਟਨ, ਲੌਂਗੋਵਾਲ, ਬਰਨਾਲਾ, ਬਿਆੰਤੇ ਵਰਗੇ ਹੀ ਨੇ। ਤੇ ਇਹ ਜਿਹੜੇ ਲੋਕ ਨੇ ਇਹਨਾਂ ਨੇ 1984 ਤੋਂ ਬਾਅਦ ਸਿੱਖਾਂ ਦਾ ਭਾਰਤੀ ਸਿਸਟਮ ਦੇ ਵਿੱਚ ਯਕੀਨ ਦੁਬਾਰਾ ਬਹਾਲ ਕਰਨ ਦੇ ਲਈ ਇੰਡੀਆ ਦੀ ਜੋ ਖਿਦਮਤ ਕੀਤੀ ਹੈ ਨਾ, ਉਹਦੇ ਬਦਲੇ ਇਹਨਾਂ ਨੂੰ ਖੁੱਲ੍ਹ ਮਿਲੀ ਆ ਲੁੱਟਮਾਰ ਕਰਨ ਦੀ। ਆ ਜਿਹੜੇ ਬਾਦਲਕਿਆਂ ਨੂੰ ਨੋਟ ਕਮਾਉਣ ਦੀ ਇਹਨਾਂ ਨੂੰ ਲੱਗਦਾ ਵੀ ਜਿਹੜੇ ਬੰਦੇ ਐਵੇਂ ਮਰੀ ਮੁਰੀ ਜਾਂਦੇ ਆ ਨਾ, ਪਰ ਇਤਿਹਾਸ ਨੇ ਨਿਰਣਾ ਕਰਨਾ। ਆ ਜਿਹੜੇ ਕੈਪਟਨ ਵਰਗੇ, ਬਾਦਲ ਵਰਗੇ ਮੁੱਖ ਮੰਤਰੀ ਬਣ ਕੇ ਸਮਝਦੇ ਆ ਵੀ ਅਸੀਂ ਬੜੀ ਵੱਡੀ ਤੋਪ ਬਣ ਗਏ। ਇਤਿਹਾਸ ਨੇ ਨਿਰਣਾ ਕਰਨਾ ਵੀ ਇਸ ਦੌਰ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਆਪਦਾ ਰੋਮ ਪੰਥ ਤੋਂ ਦੀ ਵਾਰ ਦਿੱਤਾ, ਕੌਮ ਦੇ ਹੀਰੋ ਉਹ ਨੇ, ਕੌਮ ਦੇ ਨਾਇਕ ਉਹ ਨੇ। ਤੇ ਇਹ ਤਾਂ ਖਲਨਾਇਕਾਂ ਦੇ ਪਾਲੇ 'ਚ ਖੜੇ ਦਿਖਣੇ ਇਹ ਲੋਕ ਜਿਹੜੇ ਨੇ ਨਾ, ਜਿਨ੍ਹਾਂ ਦਾ ਸਦਾ ਹੀ ਹਿੰਦੂ ਜਜ਼ਬਾਤਾਂ ਵਾਲੇ ਪਾਸੇ ਭੁਗਤਣ ਦਾ ਜਿਨ੍ਹਾਂ ਨੂੰ ਭੁੱਸ ਪਿਆ ਹੋਇਆ। ਇਹ ਸਾਰੇ ਦੇ ਸਾਰੇ ਲੋਕ ਤਾਂ ਪੰਥ ਦੇ ਗਦਾਰਾਂ ਦੀ ਗਿਣਤੀ ਵਿੱਚ ਆਉਣੇ। ਤੇ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਜਿਹੜੀ ਸਟੇਟਮੈਂਟ, ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਆ ਨਾ, ਬਈ ਕੋਈ ਵੀ ਦੇਸ਼ ਦੇ ਵਿੱਚ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਤੇ ਮੈਂ ਵੀ ਨਹੀਂ ਚਾਹੁੰਦਾ, ਸਾਰੇ ਸਿੱਖ ਜਿਹੜੇ ਆ ਕਹਿੰਦਾ ਭਾਰਤ ਦੀ ਮਜ਼ਬੂਤੀ ਚਾਹੁੰਦੇ ਆ। ਇਹ ਮਤ ਸੋਚੋ ਵੀ ਇਹ ਗੱਲ ਕੈਪਟਨ ਨੇ ਕਹੀ ਆ। ਜਦੋਂ ਬਾਦਲ ਸੀਗਾ, ਬਾਦਲ ਵੀ ਇਹੀ ਕੁਝ ਕਰਦਾ ਹੁੰਦਾ। ਬਾਦਲ ਨੂੰ ਬਿਠਾ ਦਿਓ, ਕੈਪਟਨ ਨੂੰ ਬਿਠਾ ਦਿਓ, ਬਰਨਾਲੇ ਨੂੰ ਬਿਠਾ ਦਿਓ, ਜਿਹਨੂੰ ਮਰਜ਼ੀ ਕੁਰਸੀ ਤੇ ਮੁੱਖ ਮੰਤਰੀ ਦੀ ਤੇ ਬਿਠਾ ਦਿਓ, ਉਹਨੂੰ ਬੋਲੀ ਤਾਂ ਇੰਡੀਆ ਦੀ ਬੋਲਣੀ ਪੈਣੀ।
ਹੁਣ ਜੇ ਆਪਾਂ ਧੋਖਾ ਖਾਣਾ, ਆਪਾਂ ਆਪਦੇ ਆਪ ਨੂੰ ਝੂਠ ਬੋਲਣਾ, ਤੇ ਆਈ ਹਜੇ ਕਹਿਣਗੇ ਜੀ ਫਲਾਣੇ ਨੂੰ ਬਣਾ ਦਿਓ। ਬੜੇ ਨੇ ਇਹੋ ਜਿਹੇ ਜਿਹੜੇ ਹੁਣ ਵੀ ਝੂਠ ਬੋਲੀ ਜਾਂਦੇ ਨੇ ਬਈ ਜੇ ਕਿਤੇ ਇੱਕ ਵਾਰੀ ਮੇਰਾ ਕੁਰਸੀ ਨੂੰ ਹੱਥ ਪਵਾ ਦਿਓ ਨਾ, ਮੈਨੂੰ ਮੁੱਖ ਮੰਤਰੀ ਬਣਾ ਦਿਓ, ਸਿੱਖਾਂ ਦੇ ਸਾਰੇ ਮਸਲੇ ਹੱਲ ਕਰ ਦਿਓ। ਇਹ ਜਿਹੜਾ ਗਪੌੜਾ ਬਈ ਉਸੇ ਸਿਸਟਮ ਚੋਂ ਤੂੰ ਬਣਨਾ ਜੀ ਚੋਂ ਬਾਕੀ ਬਣਦੇ, ਨਾ ਕੋਈ ਅਧਿਕਾਰ ਆ ਵੱਖਰਾ, ਨਾ ਕੋਈ ਪੱਲੇ ਗੱਲ ਆ, ਤੇ ਕਾਹਨੂੰ ਲੋਕਾਂ ਦਾ ਜ਼ੋਰ ਲਵਾਈ ਜਾਂਦੇ। ਮੈਂ ਇੱਕ ਗੱਲ, ਮੇਰੇ ਇੱਕ ਸੱਜਣ ਸੀ, ਉਹ ਕਿਸੇ ਆਗੂ ਬਾਰੇ ਗੱਲ ਚੱਲਦੀ ਸੀ, ਕਹਿੰਦੇ ਜੀ ਜੇ ਉਹ ਬਣ ਜਾਵੇ। ਮੈਂ ਉਹਨੂੰ ਇਹੀ ਗੱਲ ਆਖੀ, ਮੈਂ ਕਿਹਾ ਵੀ ਮੇਰਾ ਤਾਂ ਇਹ ਤਜਰਬਾ, ਐਕਸਪੀਰੀਅੰਸ, ਮੇਰਾ ਤਾਂ ਇਹ ਪੱਕੀ ਮਾਨਤਾ ਆ ਕਿ ਜਿਹਨੂੰ ਮਰਜ਼ੀ ਬਿਠਾ ਦਿਓ। ਮੈਂ ਕਿਹਾ ਚਾਹੇ ਤੈਨੂੰ ਬਿਠਾ ਦਈਏ, ਬੜਾ ਪੱਕਾ ਪ੍ਰਪੱਕ ਖਾਲਸਾਨੀ ਸਿੱਖ ਸੀ ਉਹ, ਜਿਹਦੇ ਨਾਲ ਮੈਂ ਗੱਲ ਕਰਦਾ ਸੀ ਮੇਰੇ ਦੋਸਤ ਨਾਲ। ਮੈਂ ਕਿਹਾ ਚਾਹੇ ਤੈਨੂੰ ਬਿਠਾ ਦਈਏ, ਤੂੰ ਵੀ ਮੇਰਾ ਦੇਖ ਮਹਾਨ ਹੀ ਬੋਲਣਾ, ਤੇ ਉਸ ਟਾਈਮ ਤੇਰੇ ਸਭ ਤੋਂ ਪਹਿਲਾਂ ਹੋਣਾ ਵੀ ਘੁਮਾਣ ਚੱਕ ਕੇ ਲਿਆਓ। ਤੈਨੂੰ ਵੀ ਹਰ ਪੰਥ ਪ੍ਰਸਤ ਤੇ ਹਰ ਖਾਲਸਤਾਨੀ ਬੰਦਾ ਆਪਦਾ ਦੁਸ਼ਮਣ ਮੰਨਣਾ ਪਊਗਾ, ਤੇ ਤੈਨੂੰ ਵੀ ਹਿੰਦੂ ਜਜ਼ਬਾਤਾਂ ਦੀ ਕਦਰ ਕਰਨੀ ਪਊਗੀ, ਸਿੱਖ ਜਜ਼ਬਾਤਾਂ ਦੀ ਹੇਠੀ ਕਰਨੀ। ਤੇ ਕਹਿੰਦਾ ਬਈ ਮੈਂ ਤੁਹਾਡੀ ਗੱਲ ਸਮਝ ਲਈ, ਮੰਨ ਵੀ ਲਈ, ਪਰ ਇਹ ਭਰਮ ਟੁੱਟੂ ਕਿਵੇਂ। ਮੈਂ ਕਿਹਾ ਜਿੰਨਾ ਟਾਈਮ ਉਹ ਪੰਥ ਪ੍ਰਸਤ ਖਾਲਸਤਾਨੀ ਲੀਡਰ ਵੀ ਇੱਕ ਵਾਰੀ ਕੁਰਸੀ ਤੇ ਬਹਿ ਕੇ ਤੁਹਾਡੇ ਜੁੱਤੀਆਂ ਨਹੀਂ ਨਾ ਫੇਰ ਦਿੰਦਾ, ਉਹਨਾਂ ਟਾਈਮ ਤੁਸੀਂ ਹਟਣਾ ਨਹੀਂ। ਕਹਿੰਦਾ ਗੱਲ ਪੱਕੀ ਆ। ਕਿਸੇ ਵੇਲੇ ਕਹਿੰਦਾ ਮੈਨੂੰ ਕੈਪਟਨ ਅਮਰਿੰਦਰ ਸਿੰਘ ਹੀ ਬੜਾ ਵੱਡਾ ਖਾਲਸਤਾਨੀ ਲੱਗਣ ਲੱਗ ਪਿਆ ਸੀ, ਜਦੋਂ ਅੰਮ੍ਰਿਤਸਰ ਐਲਾਨਨਾਮਾ ਹੋਇਆ। ਅੰਮ੍ਰਿਤਸਰ ਐਲਾਨਨਾਮਾ 2 ਮਈ 1994 ਨੂੰ ਜਦੋਂ ਅੰਮ੍ਰਿਤਸਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ ਤੇ ਸਰਜੀਤ ਸਿੰਘ ਬਰਨਾਲਾ, ਇਹਨਾਂ ਸਾਰਿਆਂ ਨੇ ਅੰਮ੍ਰਿਤਸਰ ਐਲਾਨਨਾਮਾ ਕੀਤਾ। ਉਹਦੇ 'ਚ ਠੋਕ ਵਜਾ ਕੇ ਲਿਖਿਆ ਵੀ ਭਾਰਤ ਅੱਡ ਅੱਡ ਜਿਹੜਾ ਕੌਮਾਂ, ਧਰਮਾਂ, ਨਸਲਾਂ ਤੇ ਸੱਭਿਆਚਾਰਾਂ ਵਾਲਿਆਂ ਲੋਕਾਂ ਦਾ ਇੱਕ ਉਪ ਮਹਾਦੀਪ ਆ, ਤੇ ਇਸੇ ਵਾਸਤੇ ਸਾਰੇ ਤਰ੍ਹਾਂ ਦੇ ਲੋਕਾਂ ਦੇ ਸੱਭਿਆਚਾਰਾਂ ਨੂੰ, ਬੋਲੀਆਂ ਨੂੰ, ਸਾਰਿਆਂ ਨੂੰ ਵਧਣ ਫੁੱਲਣ ਦਾ, ਪ੍ਰਫੁੱਲਤ ਹੋਣ ਦਾ ਮੌਕਾ ਮਿਲਣਾ ਚਾਹੀਦਾ। ਤੋ ਇਹਦੇ ਲਈ ਇੱਕ ਕਨਫੈਡਰਲ ਢਾਂਚਾ ਜਿਹੜਾ ਹੈਗਾ ਬਣਾਇਆ ਜਾਵੇ। ਤੇ ਕਨਫੈਡਰਲ ਢਾਂਚਾ ਜਿਹੜਾ ਹੈ, ਜੇ ਉਹ ਨਾ ਬਣਾਇਆ, ਫਿਰ ਸਾਡੇ ਕੋਲ ਪ੍ਰਭੂ ਸੱਤਾ ਸੰਪੰਨ ਰਾਜ ਦੀ ਮੰਗ ਕਰਨ ਤੇ ਉਹਦੇ ਲਈ ਜੱਦੋ ਜਹਿਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ। ਸਿੱਧੀ ਜੀ ਗੱਲ ਆ ਵੀ ਇਹਦੇ 'ਚ ਅੰਮ੍ਰਿਤਸਰ ਐਲਾਨਨਾਮੇ 'ਚ ਕੈਪਟਨ ਉਹਨਾਂ ਨੇ ਉਦੋਂ ਕਿਹਾ ਸੀ ਵੀ ਜੇਕਰ ਤੁਸੀਂ ਸਾਡੇ ਸਿੱਖ ਧਰਮ, ਬੋਲੀ ਅਤੇ ਸੱਭਿਆਚਾਰ ਦੇ ਲਈ, ਬਾਕੀਆਂ ਦੇ ਲਈ ਵੀ, ਜੇਕਰ ਕਨਫੈਡਰਲ ਢਾਂਚਾ ਨਾ ਬਣਾਇਆ ਨਾ, ਤਾਂ ਫਿਰ ਅਸੀਂ ਖਾਲਿਸਤਾਨ ਦੇ ਰਾਹ ਤੁਰਨ ਲਈ ਮਜਬੂਰ ਹੋ ਜਾਵਾਂਗੇ। ਵੈਸੇ ਇਹ ਗੱਲ ਬੜੀ ਅਜੀਬੋ ਗਰੀਬ ਜੀ ਆ ਬਈ ਆਪਾਂ ਜੇ ਜੱਕਾਂ 'ਚੋਂ ਕਦੋਂ ਨਿਕਲਣਾ, ਉਦੋਂ ਸਿੱਧਾ ਕਹਿੰਦੇ ਵੀ ਇੰਨੀ ਤਰੀਕ ਤੱਕ ਜੇ ਤਾਂ ਬਣ ਗਿਆ ਤਾਂ ਠੀਕ ਆ, ਨਹੀਂ ਇੰਨੀ ਤਰੀਕ ਤੋਂ ਬਾਅਦ ਅਸੀਂ ਖਾਲਿਸਤਾਨ ਦੇ ਰਾਹ ਪੈ ਜਾਵਾਂਗੇ। ਨਾ ਤਾਂ ਕੋਈ ਤਰੀਕ ਦਿੱਤੀ, ਨਾ ਕੋਈ ਗੱਲ ਹੋਈ, ਖੁੱਲ੍ਹਾ ਜਿਹਾ ਕੰਮ ਰੱਖ ਲਿਆ। ਤੋ ਚਲੋ ਇਹਨਾਂ ਨੇ ਪ੍ਰਭੂ ਸੱਤਾ ਸੰਪੰਨ ਸਿੱਖ ਰਾਜ ਦੀ ਗੱਲ ਕੀਤੀ ਆ, ਜੀ ਐਂ ਕਹਿੰਦੇ ਬੜਿਆਂ ਲੋਕਾਂ ਨੂੰ ਇਹ ਲੱਗਦਾ ਰਿਹਾ ਵੀ ਇਹ ਵੀ ਖਾਲਿਸਤਾਨੀ। ਤੇ ਅੱਛਾ, ਕੈਪਟਨ ਹੈ ਵੀ ਉਹ ਆ ਜਿਹੜਾ 1983 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਤਬਾਹੀ ਤੋਂ ਬਾਅਦ ਅਸਤੀਫਾ ਦੇ ਕੇ ਕਾਂਗਰਸ ਤੋਂ ਪੰਥਕ ਸਭਾ 'ਚ ਵਿਚਰਦਾ ਰਿਹਾ। ਤੇ ਪੰਥਕ ਸਭਾ 'ਚ ਵਿਚਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੇ ਜਜ਼ਬਾਤਾਂ ਦੇ ਉੱਤੇ ਆਪਦਾ ਪ੍ਰਭਾਵ ਬੜਾ ਪਾਇਆ। ਸਾਰਾ ਜਿਹੜਾ ਜ਼ੁਲਮਾਂ ਵਾਲਾ ਦੌਰ ਆ, ਉਦੋਂ ਇਹ ਸਿੱਖ ਸਭਾ 'ਚ ਸੀ। ਇਹ ਤਾਂ ਜਦੋਂ 1997 'ਚ ਚੋਣਾਂ ਹੋਈਆਂ ਨੇ, ਉਦੋਂ ਕਿਤੇ ਟਿਕਟ ਮਿਲ ਜਾਂਦੀ, ਇਹ ਵੀ MLA ਬਣ ਜਾਂਦਾ ਬਾਦਲ ਦੇ ਰਾਜ ਵਿੱਚ। ਬਾਦਲ ਨੇ ਟਿਕਟ ਨਹੀਂ ਦਿੱਤੀ, ਇਹ ਭੱਜ ਕੇ ਨਟਵਰ ਸਿੰਘ ਇਹਦਾ ਰਿਸ਼ਤੇਦਾਰ ਆ,
ਉਹਦੇ ਰਾਹੀਂ ਕਾਂਗਰਸ ਜੁਆਇਨ ਕਰ ਲਈ ਤੇ ਮਿਹਨਤ ਮੁਹਨਤ ਕਰਕੇ ਸਿਆਸੀ ਤੌਰ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਕੈਪਟਨ ਬਾਦਲ ਨੂੰ ਹਰਾ ਕੇ। ਇਸ ਸਮੇਂ ਦੌਰਾਨ ਇੱਕ ਮੌਕਾ ਉਹ ਵੀ ਆਇਆ ਜਦੋਂ ਮੁੱਖ ਮੰਤਰੀ ਹੁੰਦਿਆਂ ਇਹ ਕੈਨੇਡਾ ਗਿਆ। ਉੱਥੇ ਡਿਕਸੀ ਗੁਰਦੁਆਰਾ ਸਾਹਿਬ 'ਚ ਇੱਕ ਇਹਦੀ ਫੋਟੋ ਬੜੀ ਪਾਪੂਲਰ ਹੋਈ। ਤਕਰੀਰ ਕਰ ਰਿਹਾ, ਪਿੱਛੇ ਲਿਖਿਆ ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ ਦੇ ਹੇਠਾਂ ਖੜ ਕੇ ਤਕਰੀਰ ਕਰਨ ਤੋਂ ਬਾਅਦ ਆ ਕੇ ਬੜੀ ਮੌਜ ਨਾਲ ਕਹਿਤਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਉੱਥੇ ਖਾਲਿਸਤਾਨ ਜਿੰਦਾਬਾਦ ਲਿਖਿਆ। ਇਵੇਂ ਹੀ ਕਿਸੇ ਵੇਲੇ ਜੇ ਕੋਈ ਬਾਹਲਾ ਪੱਤਰਕਾਰ, ਕਈ ਕੱਲ ਭਰਾ ਕਹਿੰਦੇ ਸੀ ਇਹਨੂੰ ਪੱਤਰਕਾਰ ਇਹਨੂੰ ਦਿਖਾਉਣ ਵੀ ਆ ਅੰਮ੍ਰਿਤਸਰ ਐਲਾਨਨਾਮੇ 'ਚ ਤੂੰ ਕੀ ਕਿਹਾ ਸੀ, ਖਾਲਿਸਤਾਨ ਨਹੀਂ ਕਿਹਾ ਸੀ, ਪ੍ਰਭੂ ਸੱਤਾ ਸੰਪੰਨ ਰਾਜ ਦੀ ਗੱਲ। ਤੇ ਮੈਂ ਹੱਸਦਾ ਸੀ, ਮੈਂ ਕਿਹਾ ਵੀ ਜੇਕਰ ਇਹਨੂੰ ਤੁਸੀਂ ਚੇਤੇ ਕਰਾਓਗੇ ਵੀ ਨਾ ਤਾਂ ਇਹਨੇ ਕਹਿਣਾ ਜਿਵੇਂ ਉਦੋਂ ਮੁੱਖ ਮੰਤਰੀ ਹੁੰਦਿਆਂ 2005 ਦੇ ਵਿੱਚ ਕੈਨੇਡਾ 'ਚ ਡਿਕਸੀ ਗੁਰਦੁਆਰੇ ਕਹਿਤਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਖਾਲਿਸਤਾਨ ਜਿੰਦਾਬਾਦ ਲਿਖੇ। ਇਹ ਤਾਂ ਇਹ ਮੁੱਕਰ ਜੂ। ਜਿਹੜਾ ਸ਼ਖਸ ਜਿਹਨੇ ਮੰਨ ਹੀ ਲਿਆ ਕਿ ਮੈਂ ਤਾਂ ਇੰਡੀਆ ਦੇ ਵੱਲ ਹੀ ਭੁਗਤਣਾ, ਹਿੰਦੂ ਦੇ ਵੱਲ ਹੀ ਭੁਗਤਣਾ, ਉਹਨੂੰ ਝੂਠ ਬੋਲਣ 'ਚ, ਆਪਦੀ ਗੱਲ ਨੂੰ ਟਵਿਸਟ ਕਰਨ 'ਚ ਸਿਆਸੀ ਬੰਦੇ ਨੂੰ ਕੀ ਹੁੰਦਾ? ਇਹ ਤਾਂ ਬਾਦਲ ਨਹੀਂ ਬੰਨਿਆ। ਬਾਦਲ ਦੇ 20 ਬਿਆਨ ਮੇਰੇ ਕੋਲੇ ਜੇ ਇਹ ਪਏ ਨੇ ਵੀ ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰਾਂਗੇ, ਤੇ ਮੇਰੇ ਕੋਲੇ ਉਹਦੇ ਓਨੇ ਹੀ ਬਿਆਨ ਪਏ ਨੇ ਕਿ ਮੈਂ ਤਾਂ ਕਦੇ ਖਾਲਿਸਤਾਨ ਨਹੀਂ ਕਿਹਾ। ਬਾਦਲ ਦੇ ਬਿਆਨ ਪਏ ਨੇ ਜਿਹਦੇ ਵਿੱਚ ਉਹਨੇ ਸ਼ਰੇਆਮ ਕਿਹਾ ਹੋਇਆ ਵੀ ਖਾਲਿਸਤਾਨ ਸਿੱਖ ਰਾਜ, ਸੰਪੂਰਨ ਸਿੱਖ ਰਾਜ, ਖਾਲਸਾ ਰਾਜ, ਬੜੀ ਡਟ ਕੇ। ਔਰ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਲੱਗਦੇ ਰਹੇ ਅਖਬਾਰ ਬਿਆਨ। ਤੇ ਉਹਨਾਂ ਬਿਆਨਾਂ ਨੂੰ ਉਹਨਾਂ ਤੋਂ ਮੁਕਰਨ ਲੱਗਿਆ ਮਿੰਟ ਲਾਇਆ। ਉਦੋਂ ਉਹ ਕਹਿ ਕੇ ਸਰਦਾ ਸੀ ਜਦੋਂ ਬੁੱਤਰਸ ਘਾਲੀ ਜਨਰਲ ਸਕੱਤਰ ਸੀ ਜਿਹੜੇ UNO ਦੇ, ਉਹਨੂੰ ਵੀ ਮੈਮੋਰੰਡਮ ਦਿੱਤਾ ਸੀ ਇੱਕ ਵਾਰੀ, ਤੇ ਮੁੱਕਰ ਲੱਗਿਆ ਉਹ ਤੋਂ ਹੀ ਮਿੰਟ ਲਾਇਆ। ਉਵੇਂ ਜਿਵੇਂ ਬਾਦਲ ਮੁੱਕਰ ਸਕਦਾ, ਮੁੱਕਰਿਆ, ਉਵੇਂ ਕੈਪਟਨ। ਉਹ ਬੰਦੇ ਹੋਰ ਹੁੰਦੇ ਨੇ ਜਿਨ੍ਹਾਂ ਨੂੰ ਅੰਦਰੋਂ ਉਹਨਾਂ ਦੀ ਆਤਮਾ ਜਗਾਉਂਦੀ ਆ, ਝੰਜੋੜਾ ਮਾਰਦੀ ਆ ਵੀ ਬਸ ਹੋਰ ਨਹੀਂ, ਬਸ ਹੁਣ ਬਹੁਤ ਹੋ ਗਏ। ਨਹੀਂ ਤਾਂ ਆ ਪਿੱਛੇ ਜੇ ਇੱਕ ਕਿਤਾਬ ਰਿਲੀਜ਼ ਹੋਈ ਦਿੱਲੀ 'ਚ, ਉੱਥੇ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ, ਕਹਿੰਦਾ ਵੀ ਜਦੋਂ ਚੰਦਰ ਸ਼ੇਖਰ ਦਾ ਰਾਜ ਸੀ, ਪ੍ਰਧਾਨ ਮੰਤਰੀ ਚੰਦਰ ਸ਼ੇਖਰ ਸੀਗਾ, ਤੇ ਖਾੜਕੂਆਂ ਦੇ ਨਾਲ ਗੱਲਬਾਤ ਚੱਲੀ, ਖਾਲਿਸਤਾਨੀ ਜੁਝਾਰੂਆਂ ਦੇ ਨਾਲ, ਤੇ 21 ਬੰਦੇ ਮੈਂ ਉਦੋਂ ਪੇਸ਼ ਕਰਾਏ ਦਿੱਲੀ ਦਰਬਾਰ ਕੋਲ, ਮੈਂ ਪੇਸ਼ ਕਰਾਏ। ਤੇ 6 ਮਹੀਨੇ ਦੇ ਵਿੱਚ ਉਹ ਸਾਰੇ ਦੇ ਸਾਰੇ ਸਿੰਘ ਜਿਹੜੇ ਸੀ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੇ ਗਏ, ਸ਼ਹੀਦ ਕਰ ਦਿੱਤੇ। ਹੁਣ ਇਹ ਗੱਲ ਕਹਿਣ ਵਾਲਾ ਬੰਦਾ ਜਿਹੜਾ ਹੈ, ਉਹ ਹੋਣਾ ਤਾਂ ਉਹਦੇ ਮੂੰਹੋਂ ਇਹ ਨਿਕਲਣਾ ਚਾਹੀਦਾ ਕਿ ਜਿਹੜਾ ਹਿੰਦੂ ਸਾਮਰਾਜ ਭਰੋਸੇ ਦੇ ਲਾਇਕ ਹੀ ਨਹੀਂ, ਜਿਨ੍ਹਾਂ ਨੇ ਮੇਰੇ ਹੱਥੀ ਦਿੱਤੇ 21 ਬੰਦੇ ਬੇਦੋਸ਼ੇ ਮਾਰ ਸੁੱਟੇ, ਵੀ ਉਹਦੇ ਵਿੱਚ ਆਪਣਾ ਹੁਣ ਭਰੋਸਾ ਜਿਹੜਾ ਹੈਗਾ ਉਹ ਹੋਣਾ ਨਹੀਂ ਚਾਹੀਦਾ। ਆਪਾਂ ਨੂੰ ਖਾਲਿਸਤਾਨ ਜਿੰਦਾਬਾਦ ਦੇ ਰਾਹ ਪੈਣਾ ਚਾਹੀਦਾ, ਹੋਣਾ ਤਾਂ ਇਹ ਚਾਹੀਦਾ। ਪਰ ਇਹ ਉਹਨਾਂ ਚੋਂ ਹੀ ਨੇ ਨਾ ਜਿਨ੍ਹਾਂ ਨੇ 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਜਿਹੜੇ ਸੀ, ਜਦੋਂ ਉਹ ਟੁੱਟਦੇ ਦੇਖੇ ਤਾਂ ਸਿੱਖ, ਜੇ ਕੋਈ ਅਸਲ ਵਿੱਚ ਸਿੱਖ ਹੁੰਦਾ ਲੀਡਰ, ਫਿਰ ਉਹਨੇ ਇਹ ਕਹਿਣਾ ਸੀ ਜਿਹੜੀ ਗੱਲ ਭਾਜੀ ਗਜਿੰਦਰ ਸਿੰਘ ਉਹਨਾਂ ਨੇ ਬਾਅਦ 'ਚ ਕਹੀ। 1971 ਦੇ ਵਿੱਚ ਇੱਕ ਚੋਣ ਜਲਸਾ ਸੀ ਡੇਰਾ ਬੱਸੀ ਦੇ ਵਿੱਚ, ਉੱਥੇ ਹੰਸਰਾਜ ਨਾਂ ਦਾ ਕੈਂਡੀਡੇਟ ਸੀ ਕਾਂਗਰਸ ਦਾ, ਇੰਦਰਾ ਗਾਂਧੀ ਉਹਦੇ ਚੋਣ ਜਲਸੇ ਨੂੰ ਸੰਬੋਧਨ ਕਰਨ ਲਈ ਆਈ ਹੋਈ ਸੀ। ਦਲ ਖਾਲਸਾ ਦੇ ਮੁਖੀ ਰਹੇ ਭਾਈ ਗਜਿੰਦਰ ਸਿੰਘ ਨੇ ਆਪਦੇ ਸਾਥੀਆਂ ਦੇ ਨਾਲ ਉੱਥੇ ਪੈਂਫਲੇਟ ਵੰਡੇ ਸੀ ਤੇ ਇੰਦਰਾ ਨੂੰ ਵੰਗਾਰਿਆ ਸੀਗਾ ਵੀ ਤੁਹਾਡੇ ਵੱਡੇ ਵਡੇਰਿਆਂ ਨੇ 1947 ਤੋਂ ਪਹਿਲਾਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਤੁਸੀਂ ਤੋੜ ਦਿੱਤੇ ਆ, ਤੇ ਹੁਣ ਅਸੀਂ ਵੀ ਉਹਨਾਂ ਵਾਅਦਿਆਂ ਤੋਂ
ਆਜ਼ਾਦ ਹੁੰਨੇ ਆ ਤੇ ਖਾਲਿਸਤਾਨ ਦੇ ਰਾਹ ਪੈਂਦੇ। ਸਿੱਖ ਕੌਮ ਦੀ ਆਜ਼ਾਦ ਕੌਮੀ ਘਰ ਦੀ ਗੱਲ ਉਦੋਂ ਇਦਾਂ ਤੋੜੀ। ਇਹ ਗੱਲ ਤਾਂ ਜਦੋਂ ਉਹਨਾਂ ਨੇ ਜਰੈਮ ਪੇਸ਼ਾ ਕਿਹਾ ਸੀ ਸਿੱਖਾਂ ਨੂੰ 50 ਦਿਨ ਬਾਅਦ 55ਵੇਂ ਦਿਨ ਕਹਿਤਾ ਸੀ ਉਹਨਾਂ ਉਦੋਂ ਹੀ ਕਹਿਣੀ ਚਾਹੀਦੀ ਸਿੱਖ ਲੀਡਰਸ਼ਿਪ ਨੂੰ, ਤੇ ਉਦੋਂ ਨਹੀਂ ਤਾਂ ਜਿੱਦਣ ਭਾਰਤ ਦੇ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਲਿਖਤਾ ਉਦੋਂ ਗੱਲ ਕਹਿਣੀ ਚਾਹੀਦੀ ਸੀ ਕਿ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕੋਈ ਕਾਨੂੰਨ ਕੋਈ ਸੰਵਿਧਾਨ ਉਹਨਾਂ ਟਾਈਮ ਪਾਸ ਹੀ ਨਹੀਂ ਹੋਊਗਾ ਜਿੰਨਾ ਟਾਈਮ ਸਿੱਖਾਂ ਦੀ ਸਹਿਮਤੀ ਨਹੀਂ ਹੋਊਗੀ। ਹੁਣ ਸਾਡੀ ਸਹਿਮਤੀ ਇਸ ਗੱਲ ਨਾਲ ਬਿਲਕੁਲ ਨਹੀਂ ਹੈ ਤੇ ਤੁਸੀਂ ਸੰਵਿਧਾਨ ਥੋਪੀ ਜਾਂਦੇ ਹੋ ਸਾਡੇ ਤੇ ਅਸੀਂ ਅੱਜ ਤੋਂ ਬਾਅਦ ਐਲਾਨ ਕਰਦੇ ਹਾਂ ਕਿ ਅਸੀਂ ਹਿੰਦੁਸਤਾਨੀ ਹੋਣ ਤੋਂ ਇਨਕਾਰ ਕਰਦੇ ਹਾਂ ਤੇ ਅੱਜ ਤੋਂ ਬਾਅਦ ਅਸੀਂ ਸਟੇਟਲੈਸ ਪੀਪਲ ਆ ਤੇ ਦੁਨੀਆ ਭਰ ਦੇ ਲੋਕਾਂ ਨੂੰ ਯੂਐਨਓ ਨੂੰ ਸਾਰੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਾਰੇ ਮੁਲਕਾਂ ਨੂੰ ਸਾਰੀਆਂ ਕੌਮਾਂ ਧਰਮਾਂ ਤੇ ਨਸਲਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਬਾਂਹ ਫੜੋ ਸਾਡਾ ਸਾਥ ਦਿਓ ਸਾਡੇ ਨਾਲ ਧੋਖਾ ਹੋ ਗਿਆ। ਪਰ ਨਹੀਂ ਕਿਹਾ ਉਸ ਵੇਲੇ ਦੀ ਲੀਡਰਸ਼ਿਪ ਨੇ ਤੇ ਜਿਹੜਾ ਰਾਹ ਫੜਿਆ ਉਹਦੇ ਨਾਲ ਆ ਸਾਰਾ ਭਾਣਾ ਵਾਪਰਿਆ ਕਿ ਖੋਰਾ ਲੱਗਦਾ ਗਿਆ ਤੇ ਇਹੋ ਜਿਹੇ ਸਿੱਖ ਪੈਦਾ ਹੋ ਗਏ ਜਿਹੜੇ ਆਪਦੇ ਧਰਮ ਸਥਾਨ ਦੇ ਉੱਤੇ ਹਿੰਦੂ ਜਜ਼ਬਾਤਾਂ ਦੇ ਲਈ ਹਮਲਾ ਕਰਨ ਨੂੰ ਬੜੀ ਵੱਡੀ ਸੇਵਾ ਸਮਝਣ ਲੱਗ ਪਏ। ਉਹ ਮੁੱਕਰ ਹੀ ਜਾਂਦੇ ਮਾਰੀ ਜਾਂਦੇ ਇਹਦੇ ਨਾਲੋਂ ਤਾਂ ਖੂਹ 'ਚ ਖਾਤੇ 'ਚ ਡਿੱਗ ਪੈਂਦੇ ਕਿਤੇ ਇਤਿਹਾਸ ਨੂੰ ਤਾਂ ਕਲੰਕਿਤ ਨਾ ਕਰਦੇ ਨੇ। ਇਤਿਹਾਸ ਕਲੰਕਿਤ ਕਰਤਾ ਸਿੱਖਾਂ ਦੇ ਘਰੇ ਜਨਮ ਲੈਣ ਵਾਲਿਆਂ ਨੇ ਉਸ ਫੌਜ ਦਾ ਹਿੱਸਾ ਬਣ ਕੇ ਜਿਹੜੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ। ਇਤਿਹਾਸ ਕਲੰਕਿਤ ਕਰਤਾ ਉਹਨਾਂ ਪੁਲਸੀਆਂ ਨੇ ਜਿਨ੍ਹਾਂ ਨੇ ਗੁਰਧਾਮਾਂ ਦੇ ਵਿੱਚ ਵੜ ਕੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ, ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣੇ ਤੇ ਉਹ ਜ਼ੁਲਮ ਜਿਹੜੇ ਮੁਗਲਾਂ ਪਠਾਨਾਂ ਨੇ ਵੀ ਨਹੀਂ ਸੀ ਕੀਤੇ ਉਹ ਕੀਤੇ ਸਿੱਖਾਂ। ਇਤਿਹਾਸ ਕਲੰਕਿਤ ਕੀਤਾ ਉਹਨਾਂ ਸਾਰੇ ਸਿਆਸੀ ਸਿੱਖ ਲੀਡਰਾਂ ਨੇ ਜਿਨ੍ਹਾਂ ਨੇ ਹਿੰਦੂ ਜਜ਼ਬਾਤਾਂ ਦੇ ਵੱਲ ਖੜ ਕੇ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ ਤੇ ਉਸ ਭਾਰਤੀ ਹਕੂਮਤੀ ਮਸ਼ੀਨਰੀ ਦੀ ਬੋਲੀ ਬੋਲਣ ਵਾਲੇ ਉਹਨਾਂ ਸਿੱਖਾਂ ਦੇ ਪਰਿਵਾਰਾਂ 'ਚ ਜਨਮਿਆ ਹੋਇਆਂ ਨੇ ਇਤਿਹਾਸ ਕਲੰਕਿਤ ਜਿਹੜੇ ਉਸ ਸਿਸਟਮ ਦੇ ਵੱਲ ਖੜੇ ਰਹੇ ਜਿਹੜਾ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਤੇ ਤੁਲਿਆ। ਤੇ ਇਹੋ ਜਿਹੇ ਸਿੱਖ ਜਿਹੜੇ ਨੇ ਉਹਨਾਂ ਨੇ ਇੱਕ ਨਹੀਂ ਦੋ ਨਹੀਂ ਕਰੋੜਾਂ ਹੀ ਇਹੋ ਜਿਹੇ ਬਹਾਨੇ ਲੱਖਾਂ ਹੀ ਇਹੋ ਜਿਹੀਆਂ ਦਲੀਲਾਂ ਟਰਨਾਂ ਦੇ ਟਨ ਤਰਕ ਲੱਭੇ ਹੋਏ ਨੇ ਆਪਦੇ ਆਪ ਨੂੰ ਜਸਟੀਫਾਈ ਕਰਨ ਦੇ ਨੇ। ਪਰ ਗੱਲ ਤਾਂ ਸਿੱਧੀ ਜੀ ਆ ਕਿ ਤੁਸੀਂ ਖੜੇ ਕਿੱਧਰ ਸਿੱਖ ਜਜ਼ਬਾਤਾਂ ਵਾਲੇ ਪਾਸੇ ਕਿ ਹਿੰਦੂ ਜਜ਼ਬਾਤਾਂ ਵਾਲੇ ਪਾਸੇ। ਇਤਿਹਾਸ ਨੇ ਇਹ ਨਿਰਣਾ ਇਹ ਦੇਖ ਕੇ ਨਹੀਂ ਕਰਨਾ ਕਿ ਉਹਦਾ ਕਿਹਦਾ ਵੱਡਾ ਸੀ। ਇਤਿਹਾਸ ਨੇ ਨਿਰਣਾ ਇਹ ਦੇਖ ਕੇ ਕਰਨਾ ਸਿੱਖੀ ਕਿਹਨੇ ਕਮਾਈ। ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਉੱਤੇ ਹਮਲਾ ਕਰਨ ਵਾਲੀ ਧਿਰ ਸਿੱਖ ਵਿਸ਼ਵਾਸਾਂ ਨੂੰ ਸਿੱਖ ਸੰਸਥਾਵਾਂ ਨੂੰ ਸਿੱਖਾਂ ਦੀਆਂ ਇੰਸਟੀਟਿਊਸ਼ਨਸ ਨੂੰ ਸਿੱਖੀ ਨੂੰ ਮਲੀਆ ਮੇਟ ਕਰਨ ਤੇ ਤੁਲੀ ਹੋਈ ਧਿਰ ਵਾਲੇ ਪਾਸੇ ਖੜ ਕੇ ਤੇ ਆਪਦੇ ਆਪ ਨੂੰ ਸਹੀ ਸਮਝਣਾ ਤੇ ਜਿਹੜੇ ਲੋਕ ਜਿਨ੍ਹਾਂ ਨੂੰ ਸਮਝ ਘੱਟ ਹੋ ਸਕਦੀ ਹੈ ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਜਿਹੜੇ ਲੋਕਾਂ ਨੇ ਪੰਥ ਦੀ ਸੇਵਾ ਕੀਤੀ ਹੈ ਜਾਂ ਕਰ ਰਹੇ ਨੇ ਅਕਲ ਘੱਟ ਹੋ ਸਕਦੀ ਹੈ ਸਮਝ ਘੱਟ ਹੋ ਸਕਦੀ ਹੈ ਸਿੱਖੀ ਵਿੱਚ ਵੀ ਪਰਪੱਕਤਾ ਸ਼ਾਇਦ ਉਹਨਾਂ ਦੀ ਘੱਟ ਹੋ ਮਰਿਆਦਾ 'ਚ ਵੀ ਕਈ ਗੱਲਾਂ ਤੋਂ ਕੱਚ ਹੋਊਗਾ ਪਰ ਅਗਲੇ ਖੜੇ ਤਾਂ ਸਿੱਖ ਜਜ਼ਬਾਤਾਂ ਵਾਲੇ ਪਾਸੇ ਆ ਸਿੱਖੀ ਦੇ ਦੁਸ਼ਮਣਾਂ ਵਾਲੇ ਪਾਸੇ ਤਾਂ ਨਹੀਂ ਖੜੇ ਨੇ। ਉਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਇਹਨੂੰ ਪੁੱਛੇ ਵੀ ਅਕਾਲ ਤਖਤ ਸਾਹਿਬ ਆ ਜਿਹੜਾ ਉੱਥੇ ਜਿਹੜੀ ਇਹ ਗੱਲ ਕਹੀ ਗਈ ਆ ਮੀਰੀ ਪੀਰੀ ਦੇ ਕਨਸੈਪਟ ਦੇ ਵਿੱਚੋਂ ਆਈ ਆ ਖਾਲਸਾ ਰਾਜ ਦਾ ਕਨਸੈਪਟ ਆਫ ਸਿੱਖ ਸਟੇਟ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਿੱਖ ਇਤਿਹਾਸ ਦੇ ਵਿੱਚੋਂ ਜੋ ਖਾਲਸਾ ਰਾਜ ਦਾ ਕਨਸੈਪਟ ਆ ਉਹਦੇ ਵਿੱਚੋਂ ਇਹ ਗੱਲ ਆਈ ਆ
ਤੇ ਰਾਜ ਦੇ ਸਿੱਖ ਸੰਕਲਪ ਇਹਦੀ ਵਿਰੋਧਤਾ ਕਰਨ ਦਾ ਹੱਕ ਤੈਨੂੰ ਕਿਹਨੇ ਦੇ ਦਿੱਤਾ? ਤੂੰ ਮੁੱਖ ਮੰਤਰੀ ਹਿੰਦੁਸਤਾਨੀ ਸਿਸਟਮ ਚੋਂ ਬਣਿਆ ਤੇ ਹਰੇਕ ਸਿੱਖ ਜਿਹੜਾ ਰਾਜ ਕਰੇਗਾ ਖਾਲਸਾ ਦੇ ਨਾਅਰੇ ਲਾਉਂਦਾ ਹੈ, ਉਹ ਪੂਰੀ ਦੀ ਪੂਰੀ ਸਿੱਖੀ ਦੀ ਭਾਵਨਾ ਦੇ ਵਿੱਚੋਂ ਬੋਲ ਰਿਹਾ। ਤੇ ਤੂੰ ਹਿੰਦੂ ਭਾਵਨਾ ਚੋਂ ਬੋਲ ਕੇ ਸਮਝਦਾ ਇਹ ਹੈਗਾ ਕਿ ਮੈਂ ਬੜਾ ਸਿਆਣਾ ਜੀ। ਤੂੰ ਪੰਥਕ ਲੋਕਾਂ ਦਾ, ਖਾਲਿਸਤਾਨੀ ਲੋਕਾਂ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੂੰਹ ਬੰਦ ਕਰਵਾ ਸਕਦਾ, ਕਤਲ ਕਰਵਾ ਸਕਦਾ, ਝੂਠੇ ਮੁਕੱਦਮੇ ਬਣਵਾ ਸਕਦਾ। ਬਣ ਸਕਦੇ ਆ ਮੁਕੱਦਮੇ, ਬੜੇ ਬਣਦੇ। ਪਹਿਲਾਂ ਤਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਚੱਕ ਕੇ ਦਿੱਲੀ ਤੋਂ 3-4 ਜਣਿਆਂ ਦਾ ਮੁਕੱਦਮਾ ਬਣਾਇਆ। ਕੱਲ ਫੇਰ ਖਬਰ ਆ ਗਈ, ਦਿਨਕਰ ਗੁਪਤਾ DGP ਸਾਹਿਬ ਫਰਮਾ ਰਹੇ ਸੀ ਤੇ 3 ਹੋਰ ਖਾੜਕੂ ਫੜ ਲਏ, ਪਿਸਤੌਲ ਫੜੇ ਆ। ਸਿੱਧੂ ਮੂਸੇਵਾਲਾ AK-47 ਨਾਲ ਫਾਇਰਿੰਗ ਕਰਕੇ ਫੇਰ ਵੀ ਸੇਫ ਆ। ਕਿਉਂ ਸੇਫ ਆ? ਕਿਉਂਕਿ ਉਹ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਦਾ। ਤੇ ਜਿਹੜਾ ਹੈਗਾ ਕੋਈ ਹੋਰ ਸਿੱਖਾਂ ਦਾ ਮੁੰਡਾ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਕਰਨ ਵਾਲੀਆਂ ਗੱਲਾਂ ਕਰਦਾ ਕਰਾਉਂਦਾ ਹੋਵੇ, ਲਿਸਟਾਂ ਬਣਾਈ ਫਿਰਦੇ ਆ ਪੁਲਿਸ ਵਾਲੇ, CID ਵਾਲੇ, ਸਾਰੇ ਸਿੱਖਾਂ ਦੇ ਘਰੇ ਜੰਮੇ। ਲਿਸਟਾਂ ਬਣਾਈ ਫਿਰਦੇ ਨੇ ਵੀ ਜਿਹੜੇ ਜਿਹੜੇ ਲੋਕਾਂ ਨੇ ਪਿਛਲੇ ਸਮੇਂ 'ਚ ਜਦੋਂ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਉੱਤੇ ਜਦੋਂ ਜ਼ੁਲਮ ਹੋਇਆ ਨਾ ਜੀ, ਜਿਨ੍ਹਾਂ ਸਿੱਖਾਂ ਨੇ ਉਦੋਂ ਉਹਨਾਂ ਦਾ ਸਾਥ ਦਿੱਤਾ ਕਸ਼ਮੀਰੀਆਂ ਦਾ, ਜਿਨ੍ਹਾਂ ਨੇ ਸ਼ਾਹੀਨ ਬਾਗ ਵਾਲੇ ਧਰਨੇ ਮੌਕੇ ਮੁਸਲਮਾਨਾਂ ਦਾ ਸਾਥ ਦਿੱਤਾ, ਜਿਨ੍ਹਾਂ ਲੋਕਾਂ ਨੇ ਕਿਸੇ ਵੀ ਮੌਕੇ ਹਿੰਦੂ ਕੱਟੜਵਾਦ ਦਾ ਵਿਰੋਧ ਕੀਤਾ, ਉਹ ਸਾਰਿਆਂ ਦੀਆਂ ਲਿਸਟਾਂ ਬਣੀਆਂ ਹੋਈਆਂ ਨੇ। ਕੋਈ ਨਾ ਕੋਈ ਟਰੈਪ ਲਾ ਕੇ, ਕੋਈ ਨਾ ਕੋਈ ਜਾਲ, ਕੋਈ ਇਹੋ ਜਿਹੀ ਸਾਜ਼ਿਸ਼ ਬੁਣ ਕੇ ਉਹਨਾਂ ਨੂੰ ਫਸਾ ਲੈਂਦੇ ਆ ਤੇ ਕੇਸ ਪਾ ਕੇ ਝੂਠੇ ਸੱਚੇ ਜੇਲ੍ਹਾਂ 'ਚ ਧੱਕੀ ਜਾਂਦੇ। ਏਦਾਂ ਹੀ ਜਿਹਨੂੰ ਜਦੋਂ ਮਰਜ਼ੀ ਚੱਕਿਆ ਜਾ ਸਕਦਾ, ਕਿਉਂਕਿ ਹਿੰਦੂ ਜਜ਼ਬਾਤਾਂ ਦੀ ਬੋਲੀ ਬਲਵਾਉਣੀ। ਆ ਜਿਹੜੀਆਂ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ, ਇਹਨਾਂ ਸਾਰੀਆਂ ਦਾ ਮੂਲ ਮੁੱਦਾ ਇੱਥੇ ਕਿ ਸਿੱਖਾਂ ਨੂੰ ਝੁਕਾ ਕੇ ਈਨ ਮਰਵਾਉਣੀ ਆ ਕਿ ਤੁਸੀਂ ਆਪਦੀ ਸਿੱਖੀ ਦੀ ਮੁੱਖ ਧਾਰਾ ਨੂੰ ਛੱਡੋ ਤੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੋ। ਭਾਰਤੀ ਮੁੱਖ ਧਾਰਾ ਅਸਲ ਵਿੱਚ ਹਿੰਦੂ ਤਵੀ ਮੁੱਖ ਧਾਰਾ ਵਾ। ਸੋ ਸਾਡੇ ਕੋਲੋਂ ਸਾਡਾ ਧਰਮ, ਬੋਲੀ, ਸੱਭਿਆਚਾਰ ਸਾਰਾ ਕੁਝ ਛਡਵਾ ਕੇ ਸਾਨੂੰ ਉਸ ਹਿੰਦੂ ਤਵੀ ਦਰਬਾਰ ਦੇ ਵਿੱਚ ਮੱਥਾ ਟਿਕਵਾਉਣ ਦੀ ਇਹ ਉਵੇਂ ਦੀ ਸਥਿਤੀ ਹੋਈ ਹੈ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੇ ਸਾਹਮਣੇ ਸੀ। ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਕਿਹਾ ਗਿਆ ਸੀ ਵੀ ਦੀਨ ਕਬੂਲ ਕਰ ਲਓ ਜਾਂ ਮਰਨਾ ਪਊਗਾ, ਉਵੇਂ ਦੇ ਹੀ ਹਾਲਾਤ ਅੱਜ ਸਿੱਖ ਕੌਮ ਦੇ ਨੇ। ਸਿੱਖਾਂ ਨੂੰ ਕਿਹਾ ਜਾ ਰਿਹਾ ਜਾਂ ਤਾਂ ਆਪਦਾ ਧਰਮ ਤਿਆਗ ਦਿਓ, ਹਿੰਦੂ ਹੋਣਾ ਮਨਜ਼ੂਰ ਕਰ ਲਓ, ਤੇ ਨਹੀਂ ਫੇਰ ਜਿਹੜਾ ਹੈਗਾ ਕਾਰਵਾਈ ਹੋਊਗੀ। ਸੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਇਹਦਾ ਅੱਜ ਸਾਰੇ ਪੰਥ ਵਿੱਚ ਡਟ ਕੇ ਵਿਰੋਧ ਹੋ ਰਿਹਾ। ਬੜੀ ਚੰਗੀ ਗੱਲ ਹੈ। ਦਲ ਖਾਲਸਾ ਜਥੇਬੰਦੀ ਨੇ ਤਾਂ ਠੋਕ ਵਜਾ ਕੇ ਕੱਲ ਹੀ ਨਾਲ ਦੀ ਨਾਲ ਹੀ ਉਹਨੂੰ ਸ਼ਾਂਦਾ ਦੇਤਾ ਸੀਗਾ ਬਈ ਸਾਡੀ ਕੌਮ ਦਾ ਇਤਿਹਾਸਕ ਤੌਰ ਤੇ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਹਰ ਤਰ੍ਹਾਂ ਸਾਨੂੰ ਆਪਦਾ ਸੁਤੰਤਰ ਕੌਮੀ ਘਰ ਲੈਣ ਦਾ ਹੱਕ ਵਾ ਤੇ ਸਿੱਖ ਆਪਦੀ ਕਿਸਮਤ ਦੇ ਆਪ ਮਾਲਕ ਬਣਨਾ ਲੋਚਦੇ ਆ। ਤੇ ਜੇਕਰ ਸਿੱਖ ਆਪਦਾ ਕੌਮੀ ਘਰ ਲੈਣਾ ਚਾਹੁੰਦੇ ਆ ਤਾਂ ਉਹਦੇ ਲਈ ਸਾਨੂੰ ਕਿਸੇ ਮੁੱਖ ਮੰਤਰੀ ਦੀ, ਕਿਸੇ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਦੀ ਲੋੜ ਨਹੀਂ ਕਿ ਜੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣ ਕੇ ਕੋਈ ਸਿੱਖ ਕਵੇ ਤਾਂ ਗੱਲ ਵੱਡੀ ਹੋ ਜਾਊਗੀ। ਇਹ ਸਿੱਖਾਂ ਦੇ ਖੂਨ ਦੇ ਵਿੱਚੋਂ ਅੰਦਰੋਂ ਚੀਜ਼ ਨਿਕਲਦੀ ਆ ਤੇ ਉਹਦੇ ਵਿੱਚੋਂ ਸਿੱਖ ਕਹਿੰਦੇ ਆ ਕਿ ਰਾਜ ਕਰੇਗਾ ਖਾਲਸਾ। ਸਿੱਖ ਉਹਦੇ ਵਿੱਚੋਂ ਕਹਿੰਦੇ ਆ ਖਾਲਿਸਤਾਨ ਜਿੰਦਾਬਾਦ। ਸੋ ਕੈਪਟਨ ਅਮਰਿੰਦਰ ਸਿੰਘ ਜਿਹੜਾ ਇਹ ਸਮਝਦਾ ਕਿ ਮੈਂ ਕਹਿੰਦੀ ਬਿਆਨ ਜਾ ਦੇ ਕੇ ਭਰਮਾ ਲੂੰ, ਮੈਂ ਪਤਾ ਨਹੀਂ ਸਾਰੀ ਕੌਮ ਦੀਆਂ ਭਾਵਨਾਵਾਂ ਦਾ, ਅਸਲ ਵਿੱਚ ਉਹ ਬਹੁਤ ਵੱਡੇ ਭਰਮ ਵਿੱਚ ਹੈ। ਹਕੀਕਤ ਇਹੀ ਹੈ ਕਿ ਜਿਹੜੀ ਸਿੱਖ ਕੌਮ ਹੈ ਉਹਨੂੰ ਦਿਨ ਵੱਧ ਘੱਟ ਲੱਗ ਸਕਦੇ ਆ
ਪਰ ਆਪਦਾ ਰਾਜ ਭਾਗ ਲੈਣ ਲਈ ਆਖਰੇ ਜਦੋਂ ਤੱਕ ਧਰਤੀ ਆ, ਧਰਤੀ ਤੇ ਸਿੱਖ ਨੇ, ਉਦੋਂ ਤੱਕ ਸਿੱਖ ਆਪਦੇ ਰਾਜ ਭਾਗ ਲਈ ਜੂਝਦੇ ਰਹਿਣਗੇ। ਤੇ ਇੱਕ ਨਾ ਇੱਕ ਦਿਨ ਉਹ ਆਊਗਾ ਦਿਨ ਜਦੋਂ ਬਾਕੀ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਸੇ ਰਾਜ ਦਾ ਝੰਡਾ, ਖਾਲਿਸਤਾਨ ਦਾ ਝੰਡਾ UNO ਦੇ ਵਿੱਚ ਝੂਲਿਆ ਕਰੂਗਾ। ਤੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.